ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੀਆਂ ਬੱਚੇ ਦੀਆਂ ਜਿਹੜੀਆਂ ਫੋਟੋਆਂ ਦਸਤਾਰ ਵਾਲੀਆਂ ਆਈਆਂ, ਉਹਦੇ ਉੱਤੇ 9 ਮਾਸ ਦੇ ਰਿਸ਼ਤੇ ਵਾਲਿਆਂ ਦੇ ਕਮੈਂਟ ਜਿਹੜੇ ਆ ਉਹ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਵਿੱਚ ਚਰਚਾ 'ਚ ਨੇ। ਤੇ ਸਭ ਤੋਂ ਮਾਰ ਪਈ ਆ ਉਹਨਾਂ ਨੂੰ ਕੇਸਾਧਾਰੀ ਹਿੰਦੂ, ਜਿਨ੍ਹਾਂ ਨੂੰ ਮੈਂ ਕਹਿੰਦਾ ਹੁੰਨਾ ਸਾਨੂੰ ਕੀ ਵਾਲੇ ਵੀ ਅਸੀਂ ਕੀ ਲੈਣਾ। आकाश उपाध्याय कहता तो क्या सब कुछ वही रिपीट होगा। रिपीट का मतलब की है। रवि गुप्ता कहता रेडी फॉर सेकंड शूट राउंड। लॉरेंस भाई इज स्टिल अलाइव। देखो कितनी गंदी नीच फितरत है। मतलब फिर बड़ा होगा, फिर लॉरेंस भाई इसको भी पेल देंगे। ओ तेरी गंदियो, एक मासूम बच्चा, मासूम ओनू तुसी आज ही मिथ लिया। कहता एक और खालिस्तान सपोर्टर बड़ा हो रहा। ये सोच उन्हां दी आ जिन्हां नू साडे बंदे कहंदे आ ओ बहुत वधिया ने। मैं मान ली गल जी, सिद्धू मूसेवाला ਉਹਨੇ ਕੁਛ ਇਹਨਾਂ ਦਾ ਗਵਾਇਆ ਹੋਣਾ, ਕੁਛ ਖੋਲਿਆ ਹੋਣਾ ਇਹਨਾਂ ਆ ਭੋਰਾ ਪਰ ਮਾਸੂਮ ਨੇ। ਔਰ ਇੱਕ ਗੱਲ ਚੰਗੀ ਤਰ੍ਹਾਂ ਚੇਤੇ ਰੱਖ ਲਓ, ਇਹ ਨਹੀਂ ਕਿ ਕਿਸੇ ਖਾਸ ਸਿੱਖ ਬਾਰੇ ਜਾਂ ਉਹਦੇ ਬੱਚਿਆਂ ਬਾਰੇ ਇਹਨਾਂ ਦਾ ਇਹਨਾਂ ਨੂੰ ਹਰ ਸਿੱਖ ਦੇ ਵਿੱਚੋਂ ਸੰਤ ਭਿੰਡਰਾਂਵਾਲਾ ਦਿਖਦਾ, ਜਿਹੜੇ ਕਹਿੰਦੇ ਨੇ ਕਿ ਜਦੋਂ ਅਸੀਂ ਕੁਝ ਕਰਨਾ ਹੀ ਨਹੀਂ, ਜਦੋਂ ਅਸੀਂ ਕੁਝ ਪੰਗਾ ਹੀ ਨਹੀਂ ਲੈਣਾ। ਤੇ ਜਿਨ੍ਹਾਂ ਨੇ ਭਾਈ ਨਵੰਬਰ 84 ਚ ਇਹਨਾਂ ਦੇ ਗਲਾਂ 'ਚ ਟਾਇਰ ਪਾਏ ਸੀ, ਉਹਨਾਂ ਨੇ ਕਿਹੜਾ ਇੰਦਰਾ ਮਾਰਤੀ ਸੀ ਇਹਨਾਂ ਦੀ। ਇਸ ਕੌਮ ਦੇ ਅੰਦਰ ਜੋ ਪਿਛਲੇ 30-35 ਸਾਲਾਂ ਚੋਂ ਰੱਜ ਪੱਕ ਰਿਹਾ, ਉਹ ਜਦੋਂ ਵੀ ਮੌਕਾ ਮਿਲਦਾ ਉਹ ਨਿਕਲਦਾ। ਇਹੋ ਜਿਹਾ ਹੈ ਇੰਡੀਆ ਦੇ ਵਿੱਚ, ਜਿੱਥੇ ਉਹ ਲੋਕ ਜਿਨ੍ਹਾਂ ਨੂੰ ਸਿੱਖਾਂ ਨੇ ਬੀਤੇ ਦੌਰ ਵਿੱਚ ਪ੍ਰੋਟੈਕਟ ਕੀਤਾ, ਬਚਾਇਆ, ਤਿਲਕ ਜੰਜੂ ਰਾਖਾ, ਜਿਨ੍ਹਾਂ ਦੇ ਇਤਿਹਾਸ ਦੇ ਵਿੱਚ ਥਾਂ ਥਾਂ ਤੇ ਜੁੱਤੀਆਂ ਤੋਂ ਬਿਨਾਂ, ਜਲਾਲਤ ਤੋਂ ਬਿਨਾਂ ਕੁਝ ਨਹੀਂ ਸੀ, ਜਿਨ੍ਹਾਂ ਨੂੰ ਅਣਖ ਗੈਰਤ ਵਾਲਾ ਪਾਠ ਪੜਾਉਂਦੇ ਆ ਕਿ ਸ਼ਾਇਦ ਕੋਈ ਅਕਲ ਆ। ਸਾਡੇ ਸਿੱਖ ਫਲਸਫੇ ਨੇ ਬਹੁਤ ਇਹਨਾਂ ਨੂੰ ਹੁੱਜਾ ਮਾਰੀ, ਪਰ ਅੱਖ ਅਸਰ ਨਹੀਂ ਹੋਇਆ। ਨਤੀਜਾ ਕੀ ਹੈ ਕਿ ਅੱਜ ਜਦੋਂ ਉਹਨਾਂ ਕੋਲੇ ਰਾਜ ਭਾਗ ਦੀ ਤਾਕਤ ਆ ਗਈ ਹੈ ਤਾਂ ਉਹ ਤੁਹਾਡੇ ਧਰਮ ਨੂੰ, ਤੁਹਾਡੇ ਧਰਮ ਦੇ ਫਲਸਫੇ ਨੂੰ ਟਿਚਰਾ ਕਰਦੇ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਨੂੰ 31 ਅਕਤੂਬਰ ਆ ਤੇ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਸੋਧਾ ਲੱਗਿਆ ਸੀ। ਇਸ ਮੌਕੇ ਸਾਡੀ ਕੌਮ ਦੇ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਜਿਹੜੇ ਆ ਉਹ ਸ਼ਹੀਦੀ ਪਾ ਗਏ ਸੀ। ਮੌਕੇ ਉੱਤੇ ਸਰਦਾਰ ਸਤਵੰਤ ਸਿੰਘ ਫੱਟੜ ਹੋ ਗਏ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਸਰਦਾਰ ਕੇਰ ਸਿੰਘ ਦੇ ਨਾਮ ਇੰਡੀਅਨ ਸਟੇਟ ਨੇ ਫਾਂਸੀ ਦਿੱਤੀ ਸੀ। ਇੰਦਰਾ ਗਾਂਧੀ ਦਾ ਸੋਧਾ ਜਿਹੜਾ ਸੀ ਉਹ ਸਾਡੇ ਇਤਿਹਾਸ ਨੂੰ ਰੌਸ਼ਨ ਕਰ ਗਿਆ। ਜੇ ਅਸੀਂ ਇਸ ਸੰਘਰਸ਼ ਵਿੱਚ ਹੋਰ ਬਹੁਤ ਸਾਰੇ ਜਿਹੜੇ ਐਕਸ਼ਨ ਕਾਮਯਾਬੀ ਨਾਲ ਕਰ ਲੈਂਦੇ, ਪਰ ਇੰਦਰਾ ਗਾਂਧੀ ਬਚ ਜਾਂਦੀ ਤਾਂ ਸਾਡਾ ਇਤਿਹਾਸ ਜਿਹੜਾ ਸੀ ਉਹ ਸਾਨੂੰ ਲਾਹਣਤਾਂ ਪਾਉਣੀਆਂ ਸੀ। ਸੋ ਜਿਹੜੇ ਲੋਕਾਂ ਕੋਲੇ ਇਸ ਵਿਚਾਰ ਤੋਂ ਵੱਖਰੇ ਵਿਚਾਰ ਨੇ, ਉਲਟ ਵਿਚਾਰ ਨੇ, ਉਹਨਾਂ ਨੂੰ ਉਹਨਾਂ ਦੇ ਵਿਚਾਰ ਮੁਬਾਰਕ ਕਿ ਜੀ ਉਹ ਜਨਾਨੀ ਸੀ, ਉਹ ਜੀ ਜਨਾਨੀ ਤੇ ਵਾਰ ਨਹੀਂ ਕਰੀਦਾ, ਉਹ ਜੀ ਨਿਹੱਥੀ ਸੀ, ਉਹ ਜੀ ਜਿਹੜੀ ਹੈ ਉਹਦੀ ਤਾਂ ਰਾਖੀ ਕਰਨ ਲਈ ਸੀ, ਉਹਨਾਂ ਦੀ ਡਿਊਟੀ ਸੀ, ਇਹ ਤਾਂ ਜੀ ਧੋਖਾ ਹੋ ਗਿਆ। ਇਹ ਸਾਰੀਆਂ ਜਿਹੜੀਆਂ ਜਬਲੀਆਂ ਨੇ, ਇਹ ਤੁਹਾਨੂੰ ਮੁਬਾਰਕ ਜੀ। ਸਾਡੀ ਕੌਮ ਨੂੰ ਕੀ ਕਰਨਾ ਚਾਹੀਦਾ ਇਹ ਸਾਨੂੰ ਪਤਾ ਕਿ ਇਤਿਹਾਸ ਜਿਹੜਾ ਹੈ ਉਹਨੂੰ ਰੋਸ਼ਨ ਕਰਨ ਵਾਲਾ ਐਕਸ਼ਨ ਜਿਹੜਾ ਉਹ ਇਹੀ ਹੈ। ਆਉਣ ਵਾਲੀਆਂ ਸਦੀਆਂ ਦੇ ਵਿੱਚ ਸਾਡੀ ਕੌਮ ਇਹਦੇ ਤੇ ਫਖਰ ਕਰਨ ਜੋਗੀ ਹੋ ਗਈ। ਜੇ ਇੰਦਰਾ ਬਚ ਜਾਂਦੀ, ਜੇ ਇੰਦਰਾ ਨੂੰ ਸੋਧਾ ਨਾ ਲੱਗਦਾ ਤਾਂ ਸਾਨੂੰ ਕਿਤੇ ਧਰਤੀ ਵੇਲ ਨਹੀਂ ਸੀ ਦੇਣੀ। ਜਿਹੜੇ ਅੱਜ ਕਹਿੰਦੇ ਨੇ ਕਿ ਜੀ ਐਂ ਗਲਤ ਹੋ ਗਿਆ, ਇਹਨਾਂ ਨੇ ਸਾਡਾ ਜਿਉਣਾ ਦੁੱਭਰ ਕੀਤਾ ਹੋਣਾ ਸੀ ਕਿ ਸਿੱਖੋ ਤੁਸੀਂ ਐਵੇਂ ਜਵਲੀਆਂ ਫੁਕਰੀਆਂ ਮਾਰੀ ਜਾਂਦੇ ਹੋ, ਆਹ ਫਿਰਦੀ ਆ ਇੰਦਰਾ, ਕੀ ਕਰ ਲਿਆ ਤੁਸੀਂ ਉਹਦਾ। ਇੱਕ ਪਾਸੇ KPS ਗਿੱਲ ਨੂੰ ਸੋਧਾ ਲਾਉਣ ਲਈ ਸਿੰਘ ਜਿਹੜੇ ਆ ਬੇਅੰਤ ਅਸਫਲ ਹੋਏ, ਫੜੇ ਗਏ। ਆਏ ਦਿਨ ਇਸ ਤਰੀਕੇ ਦੀਆਂ ਖਬਰਾਂ ਆਉਂਦੀਆਂ ਰਹੀਆਂ ਕਿ ਜੀ KPS ਗਿੱਲ ਨੂੰ ਸੋਧਣ ਵਾਲੇ ਨੌਜਵਾਨ ਫੜੇ ਗਏ। ਦੂਜੇ ਪਾਸੇ ਜਦੋਂ ਉਹ ਆਪਦੀ ਮੌਤੇ ਆਪ ਮਰ ਗਿਆ, ਸਾਰੀ ਉਮਰ ਜਿਵੇਂ ਕਹਿੰਦੇ ਆ ਵੀ ਸਿਕਿਉਰਟੀਆਂ ਦੇ ਵਿੱਚ ਰਹਿ ਕੇ
ਤਾਂ ਫਿਰ ਮਿਹਣੇ ਮਾਰਨ ਲੱਗ ਪਏ ਵੀ ਸਿੱਖੋ ਥੋਤੋਂ ਤਾਂ ਕੋਈ ਸਰਿਆ ਨਹੀਂ। ਹੁਣ ਭਾਈ ਸਿੱਖਾਂ ਨੇ ਤਾਂ ਕੋਈ ਕਸਰ ਨਹੀਂ ਸੀ ਛੱਡੀ। ਤੇ ਉਹਦੇ ਜਿਹੜਾ ਇੱਕ ਉੱਪਰ ਬੈਠਾ ਜਿਹੜਾ ਦਾਤਾ, ਉਹਦੇ ਹੱਥ 'ਚ ਆ ਵੀ ਉਹਨੇ ਜਿਹੜੀ ਕਿਹੜੀ ਗੱਲ ਕਦੋਂ ਕਰਨੀ। ਸੋ ਸੱਚੇ ਪਾਤਸ਼ਾਹ ਨੇ ਸਾਡੀ ਪੈਜ ਰੱਖੀ। ਇੰਦਰਾ ਵੈਦਿਆ ਜਾਂ ਹੋਰ ਬਹੁਤ ਸਾਰੇ। ਸਭ ਤੋਂ ਖਾਸ ਗੱਲ ਇਹ ਕਿ ਜਿਹੜੇ ਸਿੰਘਾਂ ਨੇ, ਜਿਹੜੇ ਸਿੱਖਾਂ ਦੇ ਨੌਜਵਾਨਾਂ ਨੇ ਇਹ ਸਾਰਾ ਕੁਝ ਕੀਤਾ, ਉਹ ਕੋਈ ਆਮ ਕ੍ਰਾਈਮ ਕਰਨ ਵਾਲੇ ਜਾਂ ਆਮ ਮੁਜਰਮ ਲੋਕ ਨਹੀਂ। ਉਹਨਾਂ ਦੇ ਮਗਰ ਇਤਿਹਾਸ ਖੜਾ। ਉਹਨਾਂ ਨੇ ਇਸ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਕੀ ਕੀਤਾ, ਉਹ ਕੋਈ ਬਹੁਤਾ ਅਰਥ ਰੱਖਦਾ ਮਸਲਾ ਨਹੀਂ ਹੈ ਕਿ ਜੀ ਉਹ ਤਾਂ ਇਹ ਕਰਦੇ ਰਹੇ ਆ, ਉਹ ਤਾਂ ਉਹ ਕਰਦੇ ਰਹੇ। ਜਦੋਂ ਉਹ ਕੌਮ ਦੇ, ਧਰਮ ਦੇ, ਪੰਥ ਦੇ ਰਾਹ ਤੇ ਤੁਰੇ, ਜਿਹੜਾ ਕੁਝ ਉਹਨਾਂ ਨੇ ਉਦੋਂ ਕੀਤਾ ਸਾਡੇ ਲਈ ਉਹ ਵੱਡੀ ਗੱਲ। ਸੋ ਸਾਡੇ ਇਤਿਹਾਸ ਵਿੱਚ ਜਿਹੜੇ ਬਹੁਤ ਚੋਟੀ ਦੇ ਐਕਸ਼ਨ ਨੇ, ਉਹਨਾਂ ਵਿੱਚੋਂ ਇੰਦਰਾ ਦਾ ਐਕਸ਼ਨ। ਸੋ ਤੀਸੀ ਦਾ ਬੇਰ ਜਿਹੜਾ ਜਦੋਂ ਲਾਹੀ ਦਾ, ਉਦੋਂ ਫਿਰ ਕੰਡੇ ਜਿਹੜੇ ਆ ਉਹ ਬੜੇ ਲੱਗਦੇ ਹੁੰਦੇ। ਸੋ ਸਾਨੂੰ ਫਖਰ ਆ ਕਿ ਸਾਡੀ ਕੌਮ ਨੇ ਇਹ ਕਾਰਨਾਮਾ ਕੀਤਾ। ਤੇ ਜਿਹੜਾ ਇਹ ਗੱਲ ਕਰਨ ਦਾ ਸਬੱਬ ਬਣਿਆ ਉਹ ਇਹ ਹੈ ਕਿ ਅੱਜ ਕੱਲ ਸਾਡੀ ਕੌਮ ਦੇ ਵਿੱਚ ਹੀਣਤਾ ਭਰਨ ਲਈ, ਬੇਦਿਲ ਕਰਨ ਲਈ, ਤੇ ਜਿਵੇਂ ਕਹਿੰਦੇ ਆ ਐਵੇਂ ਲੇਦੂ ਜਿਹਾ ਬਣਾ ਦੇਣ ਲਈ ਬਹੁਤ ਮਿਹਨਤ ਹੋ ਰਹੀ ਹੈ। ਕੌਮਾਂ ਨੂੰ ਮਾਰਨ ਦਾ, ਕੌਮਾਂ ਨੂੰ ਖਤਮ ਕਰਨ ਦਾ, ਕੌਮਾਂ ਨੂੰ ਹੇਠਾਂ ਸੁੱਟਣ ਦਾ ਇੱਕ ਲੰਬਾ ਚੌੜਾ ਦੁਨੀਆ ਦੇ ਉੱਤੇ ਇਤਿਹਾਸ ਆ। ਬੜੀਆਂ ਨੀਤੀਆਂ, ਬੜੇ ਹਿਸਾਬ ਕਿਤਾਬ ਨਾਲ ਕੌਮਾਂ ਨੂੰ ਘੇਰਿਆ, ਘੂਰਿਆ, ਮਾਰਿਆ ਜਾਂਦਾ ਹੈ। ਤੋ ਜਿਵੇਂ ਸਾਡੇ ਨਾਲ ਵਾਪਰ ਰਿਹਾ, ਉਹਦੇ 'ਚ ਇਹ ਆ ਕਿ ਸਿੱਖਾਂ ਦੇ ਅੰਦਰ ਇਹ ਗੱਲ ਭਰਨੀ ਆ ਕਿ ਮੈਨੂੰ ਕੀ। ਕਿ ਬਹੁਤ ਸਾਰੇ ਸਿੱਖ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ, ਜੇਕਰ ਕਿਸੇ ਕੌਮ ਦੇ ਮਸਲੇ ਉੱਤੇ ਕੌਮ ਦੇ ਵਿੱਚ ਜਜ਼ਬਾਤ ਉੱਭਰੇ ਹੋਏ ਹੋਣ ਵੀ ਸਰਸੇ ਵਾਲੇ ਨੇ ਆਹ ਗੱਲ ਗਲਤ ਕੀਤੀ ਜਾਂ ਭਨਿਆਰੇ ਵਾਲੇ ਨੇ ਆਹ ਗੱਲ ਗਲਤ ਕੀਤੀ, ਐਨ ਉਸ ਮੌਕੇ ਕੁਝ ਬੰਦੇ ਜਿਹੜੇ ਆਪਣੇ ਆਪ ਨੂੰ ਬਹੁਤ ਸਿਆਣੇ, ਬੜੇ ਦੂਰ ਦ੍ਰਿਸ਼ਟੀ ਵਾਲੇ, ਬੜੇ ਲਿਬਰਲ, ਓਪਨ ਮਾਈਂਡਡ, ਅੱਛਾ ਉਹਨਾਂ ਨੂੰ ਬਹੁਤ ਸਾਰੇ ਲੋਕ ਸਿਆਣੇ ਸਮਝਦੇ ਹੁੰਦੇ ਨੇ। ਅਸਲ ਵਿੱਚ ਇਹ ਲੋਕ ਸਿਆਣੇ ਨਹੀਂ, ਇਹ ਡਰਪੋਕ ਹੁੰਦੇ ਨੇ ਤੇ ਆਪਦੀ ਕਾਇਰਤਾ ਨੂੰ ਲੁਕਾਉਣ ਦੇ ਲਈ, ਕਿਉਂਕਿ ਆਪ ਕਿਸੇ ਜਹੀ ਨਾ ਤੇ ਗੱਲ ਕਰਨ ਉਹ ਰਹੀ। ਗੱਲ ਵੀ ਕਰਨੀ ਆ, ਆਪ ਉਹਨਾਂ ਜੋਗੀ ਹੈ ਨਹੀਂ ਜਿਨ੍ਹਾਂ ਦੇ ਅੰਦਰ ਪੰਥ ਲਈ, ਕੌਮ ਲਈ ਮਰ ਮਿਟਣ ਦਾ ਜਜ਼ਬਾ, ਜਿਨ੍ਹਾਂ ਦੇ ਪੱਲੇ ਸੂਰਬੀਰਤਾ ਹੈ, ਜਾਂਬਾਜ਼ੀ ਹੈ, ਦਲੇਰੀ ਹੈ, ਅਣਖ ਹੈ, ਗੈਰਤ ਹੈ। ਤੇ ਇਹ ਵੀ ਗੱਲ ਹੈ ਕਿ ਇਹ ਸਾਰਾ ਕੁਝ ਕੋਈ ਐਵੇਂ ਨਹੀਂ ਹੁੰਦਾ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ। ਤੇ ਹਰੇਕ ਕੌਮ ਦੇ ਵਿੱਚ ਇੱਕ ਵਰਗ ਛੋਟਾ ਜਿਹਾ ਹੋਵੇ, ਵੱਡਾ ਹੋਵੇ, ਇਹ ਹੁੰਦਾ ਜ਼ਰੂਰ ਆ ਜਿਹਦੇ ਉੱਤੇ ਪੂਰੀ ਕੌਮ ਨੂੰ ਮਾਣ ਹੁੰਦਾ। ਕਦੇ ਵੀ ਕੋਈ ਕੌਮ ਪੂਰੀ ਦੀ ਪੂਰੀ ਨਹੀਂ ਲੜਦੀ ਹੁੰਦੀ, ਬਾਕੀ ਲੋਕ ਉਹਦੇ ਮਗਰ ਹੁੰਦੇ ਆ ਵੀ ਤੇਰੇ ਨਾਲ ਆ। ਜਿਵੇਂ ਭਾਜੀ ਗਜਿੰਦਰ ਸਿੰਘ ਦੀ ਇੱਕ ਲਿਖਤ ਦੇ ਵਿੱਚ ਸੀਗਾ ਕਿ ਜਦੋਂ ਅਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਸਰਗਰਮ ਹੋਏ ਤਾਂ ਸਾਡੇ ਇੱਕ ਸੱਜਣ ਨੇ ਕਿਹਾ, ਗਜਿੰਦਰ ਸਿਆ, ਜਦੋਂ ਤੁਸੀਂ ਕਿਤੇ ਰੋਸ ਪ੍ਰਦਰਸ਼ਨ ਕਰ ਰਹੇ ਹੋਵੋ, ਸੜਕ ਦੇ ਦੂਜੇ ਕੰਢੇ ਉੱਤੇ ਖੜੇ ਲੋਕਾਂ ਦੇ ਵਿੱਚ ਕੋਈ ਰੋਟੀ ਲਿਫਾਫੇ 'ਚ ਲਪੇਟੀ ਹੋਈ ਆ, ਸਾਈਕਲ ਤੇ ਜਾਣਾ ਕਿਤੇ ਵਿਚਾਰੇ ਨੇ ਰੋਟੀ ਕਮਾਉਣ, ਦਿਹਾੜੀ ਲਾਉਣ, ਉਹ ਜੇਕਰ ਉੱਥੋਂ ਮੁਸਕਰਾ ਕੇ ਤੁਹਾਡੇ ਵੱਲ ਹੱਥ ਖੜਾ ਕਰਕੇ ਜੇ ਉਹ ਤੁਰ ਪਿਆ ਤਾਂ ਉਹ ਵੀ ਤੁਹਾਡੇ ਨਾਲ ਹੈ। ਉਹ ਵੀ ਤੁਹਾਡੇ ਨਾਲ ਹੈ। ਨਾਲ ਹੋਣ ਦਾ ਅਰਥ ਇਕੱਲਾ ਇਹ ਨਹੀਂ ਹੁੰਦਾ ਕਿ ਤੁਹਾਡੇ ਐਕਸ਼ਨ ਦੇ ਵਿੱਚ ਹਿੱਸੇਦਾਰੀ ਕਰੇ। ਜਿੱਦਣ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਉਹ ਸਾਰਾ ਕੁਝ ਅਲੀਕ ਰਹੇ ਹੋਣੇ ਆ, ਤਾਂ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਪਤਾ ਸੀ ਸਾਰੀ ਕੌਮ ਸਾਡੇ ਨਾਲ ਹੈ। ਹੁਣ ਕੱਲੇ ਕੱਲੇ ਨੇ ਲਿਖ ਕੇ ਕੋਈ ਸਾਈਨ ਥੋੜੀ ਕਰਕੇ ਦਿੱਤੇ ਸੀਗੇ ਵੀ ਅਸੀਂ ਤੁਹਾਡੇ ਨਾਲ। ਇਵੇਂ ਹੀ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਤੇ ਇਸ ਐਕਸ਼ਨ ਵਿੱਚ
ਸ਼ਾਮਲ ਰਹੇ ਹੋਰ ਸਿੰਘ, ਜਿਨ੍ਹਾਂ ਵਿੱਚੋਂ ਭਾਈ ਰਣਜੀਤ ਸਿੰਘ ਕੁੱਕੀ ਵੀ ਗਿਆ ਇਸ ਕਾਂਡ ਵਿੱਚ ਮੈਦਿਆਲੇ 'ਚ, ਭਾਈ ਦਲਜੀਤ ਸਿੰਘ ਬਿੱਟੂ, ਆਪਣੇ ਭਾਈ ਨਿਰਮਲ ਸਿੰਘ ਨਿੰਮਾ, ਜਿਹੜੇ ਇਸ ਕੇਸ ਵਿੱਚੋਂ ਫਾਂਸੀ ਤੋਂ ਬਾਅਦ ਵਿੱਚ ਜਿਹੜਾ ਉਹਨਾਂ ਦੀ ਫਾਂਸੀ ਟੁੱਟ ਗਈ ਸੀਗੀ, ਅੱਜ ਕੱਲ ਦਰਬਾਰ ਸਾਹਿਬ 'ਚ ਸ਼੍ਰੋਮਣੀ ਕਮੇਟੀ 'ਚ ਨੌਕਰੀ ਕਰਦੇ ਹੈ। ਇਹ ਸਾਰੇ ਜਿਹੜੇ ਸਿੰਘ ਸੀ, ਇਹਨਾਂ ਨੂੰ ਕਿਸੇ ਨੇ ਇਹ ਥੋੜੀ ਕਿਹਾ ਸੀ ਅਸੀਂ ਤੁਹਾਡੇ ਨਾਲ, ਪਰ ਜੇ ਤੁਸੀਂ ਚਿੱਠੀ ਪੜ੍ਹੋ, ਜਿਹੜੀ ਜੇਲ੍ਹ ਵਿੱਚੋਂ ਚਿੱਠੀ ਲਿਖੀ ਆ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਰਾਸ਼ਟਰਪਤੀ ਨੂੰ, ਭਾਈ ਜਿੰਦੇ ਸੁੱਖੇ ਦੀ ਚਿੱਠੀ ਪੜ੍ਹੋ ਤੁਸੀਂ, ਉਹਦੇ 'ਚ ਇਹੀ ਭਾਵਨਾਵਾਂ ਵੀ ਸਾਡੀ ਕੌਮ ਦੀ ਲੜਾਈ, ਅਸੀਂ ਕੌਮ ਵੱਲੋਂ ਲੜ ਰਹੇ। ਹੁਣ ਉਸ ਮੌਕੇ ਜਾਂ ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਇਕਬਾਲੇ ਜੁਰਮ ਜਿਹਨੂੰ ਇਹ ਕਹਿੰਦੇ ਆ ਭਾਰਤੀ ਨਿਜ਼ਾਮ ਵਾਲੇ, ਜਾਂ ਭਾਈ ਜਗਤਾਰ ਸਿੰਘ ਤਾਰੇ ਨੇ ਜਾਂ ਹੋਰ ਸਿੰਘਾਂ ਨੇ ਜਦੋਂ ਲਿਖ ਕੇ ਦਿੱਤਾ ਕਿ ਜੋ ਕੀਤਾ ਠੀਕ ਕੀਤਾ, ਤਾਂ ਉਸ ਮੌਕੇ ਉਹ ਪੂਰੀ ਕੌਮ ਵੱਲੋਂ ਬੋਲੇ, ਤੇ ਕਦੇ ਕਿਸੇ ਨੇ ਉੱਠ ਕੇ ਇਹ ਨਹੀਂ ਸੀ ਕਿਹਾ ਕਿ ਤੁਹਾਨੂੰ ਕਿਹਨੇ ਹੱਕ ਦਿੱਤਾ ਪੂਰੀ ਕੌਮ ਵੱਲੋਂ ਬੋਲਣ ਦਾ, ਕਿਉਂ ਨਹੀਂ ਕੋਈ ਕਹਿ ਸਕਿਆ ਇਹ ਗੱਲ। ਅੱਜ ਇਹੋ ਜਿਹੇ ਬੰਦੇ ਹੈਗੇ। ਅੱਜ ਮੈਂ ਦੇਖ ਰਿਹਾ ਸੀ ਕਿਸੇ ਸੱਜਣ ਨੇ ਲਿਖਿਆ ਕਿ ਆਹ ਬੰਦੇ ਨੇ ਕੌਮ ਦਾ ਨੁਕਸਾਨ ਕੀਤਾ, ਇਹ ਕੌਮ ਦਾ ਗਦਾਰ ਹੈ। ਕਿਸੇ ਮਸਲੇ ਤੇ ਕਿਸੇ ਥਾਂ ਤੇ ਸੋਸ਼ਲ ਮੀਡੀਆ ਤੇ ਇਹ ਗੱਲ ਆਈ, ਹੇਠਾਂ ਇੱਕ ਉਸ ਨੌਜਵਾਨ ਦੇ ਨਾਲੋਂ ਉਮਰ ਦਰਾਜ ਸਿੱਖ ਲਿਖ ਰਿਹਾ ਕਿ ਤੈਨੂੰ ਕਿਹਨੇ ਹੱਕ ਦਿੱਤਾ ਪੂਰੀ ਕੌਮ ਵੱਲੋਂ ਇਸ ਬੰਦੇ ਨੂੰ ਗਦਾਰ ਕਹਿਣ ਦਾ, ਤੂੰ ਕੌਮ ਆ। ਇਹ ਫਰਕ ਆ ਜਿਹੜਾ ਪਿਛਲੇ 30-35 ਸਾਲਾਂ 'ਚ ਸਾਡੀ ਕੌਮ ਦੇ ਵਿੱਚ ਆ ਗਿਆ। ਸੋ ਅਸਲ ਵਿੱਚ ਦੁਸ਼ਮਣ ਜਿਹੜੀ ਸਾਡੇ 'ਚ ਹੌਲੀ ਹੌਲੀ ਇੱਕ ਚੀਜ਼ ਇੰਜੈਕਟ ਕਰ ਰਿਹਾ, ਉਹ ਇਹ ਆ, ਜਦੋਂ ਆਪਾਂ 18ਵੀਂ ਸਦੀ ਤੇ ਨਜ਼ਰ ਮਾਰਦੇ ਹਾਂ ਤਾਂ ਪੂਰੀ ਦੀ ਪੂਰੀ ਕੌਮ ਇੱਕੋ ਪੀੜ ਵਿੱਚੋਂ ਲੰਘਦੀ ਰਹੀ ਹੈ। ਜਦੋਂ ਕੌਮ ਦੇ ਲੱਛਣ ਜਾਂ ਵਿਸ਼ੇਸ਼ਣ ਜਾਂ ਕੌਮ ਦੇ ਗੁਣ ਦੱਸੇ ਜਾਂਦੇ ਆ, ਉੱਥੇ ਦੱਸਿਆ ਜਾਂਦਾ ਕਿ ਕੌਮ ਦੇ ਵਿੱਚ ਦੁੱਖਾਂ ਦਾ, ਸਾਂਝੇ ਦੁੱਖਾਂ ਦਾ ਸਾਂਝਾ ਅਹਿਸਾਸ ਤੇ ਸਾਂਝੀਆਂ ਖੁਸ਼ੀਆਂ ਦਾ ਸਾਂਝਾ ਅਹਿਸਾਸ, ਮਤਲਬ ਕਿ ਜਿਹੜੀ ਚੜ੍ਹਦੀ ਕਲਾ ਵਾਲੀ ਗੱਲ ਹੁੰਦੀ ਆ ਤਾਂ ਉਹ ਪੂਰੀ ਕੌਮ ਦੀ ਚੜ੍ਹਦੀ ਕਲਾ ਵਾਲੀ ਗੱਲ ਹੁੰਦੀ ਹੈ, ਤੇ ਜਦੋਂ ਕੋਈ ਦੁੱਖ ਦੀ ਗੱਲ ਹੁੰਦੀ ਆ ਉਹ ਪੂਰੀ ਕੌਮ ਦੀ ਦੁੱਖ ਦੀ ਗੱਲ ਹੁੰਦੀ ਹੈ। ਜਿੱਦਣ ਸਾਡੇ ਜਾਨੋਂ ਪਿਆਰੇ ਗੁਰਧਾਮਾਂ ਦੇ ਉੱਤੇ, ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਤੇ ਬੰਬਾਰਮੈਂਟ ਕੀਤੀ ਗਈ, ਹਰ ਸਿੱਖ ਲਈ ਇੱਕੋ ਜੀ ਪੀੜ ਸੀ, ਹਰ ਸਿੱਖ ਲਈ ਇੱਕੋ ਜੀ ਪੀੜ ਸੀ। ਜਿਹੜੇ ਸਿੱਖ ਨੂੰ ਅਕਾਲ ਤਖਤ ਸਾਹਿਬ ਦੇ ਢਾਹੇ ਜਾਣ ਦੀ ਖੁਸ਼ੀ ਹੋ ਸਕਦੀ ਹੈ, ਤਸੱਲੀ ਹੋ ਸਕਦੀ ਹੈ, ਉਹ ਸਿੱਖ ਕਾਹਦਾ ਸਿੱਖ ਹੈ? ਉਹ ਸਿੱਖ ਹੈ? ਉਹ ਸਿੱਖ ਨਹੀਂ ਹੈ। ਆਪਾਂ ਜੇ ਆਲੇ ਦੁਆਲੇ ਨਜ਼ਰ ਮਾਰੀਏ ਤਾਂ ਮਾਰਕਸਵਾਦੀ, ਜਿਹਨੂੰ ਆਪਾਂ ਕਮਿਊਨਿਜ਼ਮ ਜਾਂ ਕਾਮਰੇਡ ਕਹਿ ਦਿੰਦੇ ਆ, ਉਹਨਾਂ ਸਫਾਂ ਦੇ ਵਿੱਚੋਂ ਇੱਕ ਨਾਂ ਹੈ ਸਰਦਾਰ ਸੰਤ ਸਿੰਘ ਸੇਖੋਂ। ਉਹਦੀਆਂ ਕਹਾਣੀਆਂ, ਉਹਦੀਆਂ ਲਿਖਤਾਂ, ਉਹਦਾ ਬੜਾ ਕੁਝ ਸਾਰਿਆਂ ਦੇ ਸਾਹਮਣੇ। ਦਾਖਾ ਪਿੰਡ ਸੀ ਲੁਧਿਆਣੇ ਜ਼ਿਲ੍ਹੇ 'ਚ ਉਹਨਾਂ ਦਾ। ਉਹਨਾਂ ਬਾਰੇ ਇਹ ਗੱਲ ਚੱਲਦੀ ਰਹੀ ਹੈ ਕਿ ਜਿੱਦਣ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀ ਦਾਸਤਾਨ ਖਬਰ ਉਹਨਾਂ ਨੇ ਸੁਣੀ, ਭਾਵੇਂ ਕਿ ਉਹਨਾਂ ਦੇ ਸਿਆਸੀ ਵਿਚਾਰ ਜੋ ਮਰਜ਼ੀ ਸੀ, ਉਹ ਰੋ ਰਹੇ ਸੀ, ਰੋਂਦੇ ਰਹੇ। ਹੁਣ ਇਹ ਜਿਹੜੀ ਸਾਂਝੀ ਪੀੜ ਸੀ, ਇਹ ਨਵੰਬਰ 84 ਵਿੱਚ ਵੀ ਸੀ। ਸਾਰੀ ਕੌਮ ਇੱਕੋ ਜੀ ਪੀੜ ਵਿੱਚੋਂ ਲੰਘੀ ਜਦੋਂ ਪਤਾ ਲੱਗਿਆ ਕਿ ਸਾਡੇ ਭਾਈਚਾਰੇ ਨਾਲ ਇਸ ਮੁਲਕ ਦੇ ਵਿੱਚ ਕੀ ਕੁਛ ਕੀਤਾ ਗਿਆ ਹੈ। ਇਵੇਂ ਹੀ ਜਦੋਂ ਭਨਿਆਰੇ ਵਾਲੇ ਨੇ ਸਾਡੇ ਪਾਵਨ ਇਸ਼ਟ ਦੀ ਬੇਅਦਬੀ ਕੀਤੀ, ਜਾਂ ਜਿੱਦਣ ਸਰਸੇ ਵਾਲੇ ਨੇ ਆਪਦੇ ਗੁੰਡਿਆਂ ਤੋਂ ਸਾਡੇ ਇਸ਼ਟ ਦੀ ਬੇਅਦਬੀ ਕਰਵਾਈ। ਸੋ ਹਜ਼ਾਰਾਂ ਇਹੋ ਜਿਹੇ ਮੌਕੇ ਆ ਜਦੋਂ ਕੌਮ ਨੇ ਇੱਕੋ ਜਿਹਾ ਦੁੱਖ ਮੰਨਿਆ। ਇਹ ਕੌਮ ਹੋਣ ਦੀ ਨਿਸ਼ਾਨੀ ਹੈ ਕਿ ਜਦੋਂ ਇੰਦਰਾ ਗਾਂਧੀ ਦੇ ਸੋਧੇ ਲਾਉਣ ਦੀ ਖਬਰ ਆਈ, ਵੀ ਸੋਧਾ ਲੱਗ ਗਿਆ, ਉਦੋਂ ਵੀ ਕੌਮ ਨੇ ਇੱਕੋ ਜਿਹਾ ਅਹਿਸਾਸ ਕੀਤਾ। ਅਸੀਂ ਲੁੱਡੀਆਂ ਨਹੀਂ ਪਾਉਂਦੇ, ਅਸੀਂ ਸੋਧਾ ਲੱਗਣ ਤੇ ਖੁਸ਼ੀਆਂ ਲੱਡੂ ਵੰਡ ਕੇ, ਜਿਵੇਂ ਇਹਨਾਂ ਨੇ ਕੀਤਾ ਸੀ ਵੀ ਦਰਬਾਰ ਸਾਹਿਬ ਢਹਿ ਗਿਆ ਜੀ, ਜਿਹੜੇ ਕਹਿੰਦੇ ਆ ਜੀ 9 ਮਾਸ ਦਾ ਰਿਸ਼ਤਾ। 9 ਮਾਸ ਦੇ ਰਿਸ਼ਤੇ ਤੋਂ ਇੱਕ ਗੱਲ ਚੇਤੇ ਆ ਗਈ
ਸਾਡੀ ਕੌਮ ਦਾ ਇੱਕ ਨੌਜਵਾਨ, ਉਹਦੀ ਆਪਦੀ ਜ਼ਿੰਦਗੀ ਸੀ, ਉਹ ਹੈ ਸਿੱਧੂ ਮੂਸੇਵਾਲਾ ਨਾਂ ਦਾ ਪੰਜਾਬੀ ਗਾਇਕ। ਉਸ ਨੌਜਵਾਨ ਨੇ ਜੋ ਵੀ ਗਾਇਆ ਜਾਂ ਉਹਦਾ ਇੱਕ ਆਪਦੀ ਇੱਕ ਜ਼ਿੰਦਗੀ ਆ, ਸਾਡਾ ਉਹਦੇ ਨਾਲ ਕੋਈ ਉਵੇਂ ਨਹੀਂ ਹੁੰਦਾ। ਸਾਡੇ ਕਈ ਗੱਲਾਂ ਤੇ ਉਹਦੇ ਜਿਉਂਦੇ ਜੀ ਉਹਦੇ ਨਾਲ ਬਖਰੇਵੇਂ ਵੀ ਰਹੇ, ਵਿਰੋਧ ਵੀ ਰਿਹਾ ਹੋਣਾ, ਪਰ ਹੈ ਤਾਂ ਸਾਡੀ ਕੌਮ ਦਾ ਬੱਚਾ ਸੀ। ਅਖੀਰ ਗੈਂਗਸਟਰਵਾਦ ਦੀ ਭੇਂਟ ਚੜ ਗਿਆ, ਮਾੜੀ ਸਿਆਸਤ ਦੀ ਭੇਂਟ ਚੜ ਗਿਆ, ਇਸ ਮੁਲਕ ਦੇ ਸਿਸਟਮ ਦੀ ਭੇਂਟ ਚੜ ਗਏ। ਹੁਣ ਉਹਦਾ ਪਰਿਵਾਰ ਜਾਂ ਲੋਕ ਇਨਸਾਫ ਦੀ ਲੜਾਈ ਲੜ ਰਹੇ ਨੇ, ਤੇ ਇਸ ਮੁਲਕ ਦੇ ਸਿਸਟਮ ਦੇ ਵਿੱਚ ਇਨਸਾਫ ਕਿੱਥੋਂ ਮਿਲਦਾ, ਕਿਵੇਂ ਮਿਲਦਾ, ਉਹ ਆਪਾਂ ਨੂੰ ਸਭ ਨੂੰ ਪਤਾ। ਗੱਲ ਹੁਣ ਇਹ ਆ ਕਿ ਉਹਦਾ ਪਰਿਵਾਰ ਇੱਕ ਤਾਂ ਇਨਸਾਫ ਦੀ ਲੜਾਈ ਲੜ ਰਿਹਾ, ਦੂਜਾ ਗੈਂਗਸਟਰ ਜਾਂ ਮਾੜੇ ਅਨਸਰ ਸਟੇਟ ਦੀ ਸ਼ਹਿ ਤੇ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਆ ਕਿ ਇਸ ਦੀ ਪੈਰਵਾਈ ਨਾ ਕਰੋ। ਤੀਜਾ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹਨਾਂ ਦੇ ਪਰਿਵਾਰ 'ਚ ਇੱਕ ਛੋਟਾ ਬੱਚਾ ਜਿਹੜਾ ਹੁਣ 2-3 ਸਾਲ ਦਾ ਨਿਆਣਾ ਹੋ ਗਿਆ, ਤੇ ਸੋਸ਼ਲ ਮੀਡੀਆ ਉੱਤੇ ਉਹਦੀਆਂ ਫੋਟੋਆਂ ਪਾਈਆਂ ਗਈਆਂ। ਆਉਂਦੇ ਆ ਲੋਕ ਅੱਜ ਕੱਲ੍ਹ ਪਿਆਰ ਸਤਿਕਾਰ ਨਾਲ ਆਪਦੇ ਬੱਚੇ ਦੀਆਂ ਦਸਤਾਰ ਸਜਾ ਕੇ ਉਹਦੀਆਂ ਜਦੋਂ ਫੋਟੋਆਂ ਪਾਈਆਂ, ਲੋਕਾਂ ਨੇ ਕਮੈਂਟ ਕੀਤੇ ਆਪਦੇ ਵੱਲੋਂ ਕਿ ਛੋਟਾ ਸਿੱਧੂ ਮੂਸੇਵਾਲਾ ਆ ਗਿਆ। ਹੁਣ ਇਹ ਗੱਲ ਆਪਾਂ ਨੂੰ ਸਿੱਧੂ ਮੂਸੇਵਾਲਾ ਚੰਗਾ ਲੱਗਦਾ ਸੀ, ਨਹੀਂ ਚੰਗਾ ਲੱਗਦਾ ਸੀ, ਉਹ ਇੱਕ ਅਲੱਗ ਚੱਕ, ਪਰ ਇੱਕ ਭੋਲਾ ਜਿਹਾ ਮਾਸੂਮ ਜਿਹਾ ਬੱਚਾ ਜਿਹਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਤੋਂ ਪਹਿਲਾਂ ਮੇਰਾ ਇੱਕ ਬ੍ਰਦਰ, ਮੇਰਾ ਇੱਕ ਭਰਾ ਸੀ ਜਿਹੜਾ ਮਾਰਿਆ ਜਾ ਚੁੱਕਾ, ਉਹਦੇ ਨਾਲ ਸਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਸਲਾ ਹੋ ਨਹੀਂ ਸਕਦਾ ਕਿਸੇ ਦਾ। ਬੱਚੇ ਜਿਹੜੇ ਆ ਉਹ ਸਾਰਿਆਂ ਦੇ ਲਈ ਇੱਕੋ ਜਿਹੇ ਹੁੰਦੇ ਆ। ਆਪਾਂ ਬੱਸਾਂ ਗੱਡੀਆਂ 'ਚ ਜਾਂ ਕਿਤੇ ਹੋਰ ਕੋਈ ਚੀਜ਼ ਖਾਂਦੇ ਹੋਈਏ, ਦੂਜੇ ਦੇ ਬੱਚਾ ਜਿਹੜਾ ਉਹ ਸਾਡੇ ਲਈ ਆਪਦੇ ਬੱਚੇ ਵਰਗਾ ਹੀ ਹੁੰਦਾ। ਹੁਣ ਉਹ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੀਆਂ, ਬੱਚੇ ਦੀਆਂ ਜਿਹੜੀਆਂ ਫੋਟੋਆਂ ਦਸਤਾਰ ਵਾਲੀਆਂ ਆਈਆਂ, ਉਹਦੇ ਉੱਤੇ 9 ਮਾਸ ਦੇ ਰਿਸ਼ਤੇ ਵਾਲਿਆਂ ਦੇ ਕਮੈਂਟ ਜਿਹੜੇ ਆ ਉਹ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਵਿੱਚ ਚਰਚਾ 'ਚ ਨੇ। ਤੇ ਸਭ ਤੋਂ ਮਾਰ ਪਈ ਆ ਉਹਨਾਂ ਨੂੰ ਕੇਸਾਧਾਰੀ ਹਿੰਦੂ, ਜਿਨ੍ਹਾਂ ਨੂੰ ਮੈਂ ਕਹਿੰਦਾ ਹੁੰਦਾ ਸਾਨੂੰ ਕੀ ਵਾਲੇ ਵੀ ਅਸੀਂ ਕੀ ਲੈਣਾ। ਉਹਨਾਂ ਦੀ ਗੱਲ ਛੱਡੋ, ਮੈਂ ਉਹ ਕਮੈਂਟ ਪੜ੍ਹ ਕੇ ਸੁਣਾਉਣਾ। ਆਕਾਸ਼ ਉਪਾਧਿਆਏ ਕਹਿੰਦਾ, ਤੋ ਕਿਆ ਸਭ ਕੁਝ ਵਹੀ ਰਿਪੀਟ ਹੋਗਾ। ਮਤਲਬ ਜੇ ਸਿੱਧੂ ਮੂਸੇਵਾਲੇ ਦਾ ਛੋਟਾ ਜਿਹਾ ਉਹਦਾ ਭਰਾ ਦੀ ਫੋਟੋ ਆਈ ਆ, ਤਾਂ ਆਕਾਸ਼ ਜਿਹੜਾ ਬਾਹਮਣ ਆ ਉਪਾਧੇ, ਇਹ ਕਹਿੰਦਾ ਇਹ ਫਿਰ ਸਾਰਾ ਕੁਝ ਦੁਬਾਰਾ ਰਿਪੀਟ ਕਰਨਾ ਪਊ, ਸਾਨੂੰ ਰਿਪੀਟ ਹੋਏਗਾ ਸਾਰਾ ਕੁਝ। ਰਿਪੀਟ ਦਾ ਮਤਲਬ ਕੀ ਆ? ਚਲੋ, ਰਵੀ ਗੁਪਤਾ ਕਹਿੰਦਾ ਰੈਡੀ ਫਾਰ ਸੈਕੰਡ ਸ਼ੂਟ ਰਾਉਂਡ। ਹੁਣ ਦੁਬਾਰਾ ਇੱਕ ਵਾਰੀ ਕਹਿੰਦਾ ਫੇਰ ਗੋਲਾਬਾਰੀ ਕਰਨੀ ਪਊਗੀ। ਦੇਖੋ ਕਿੰਨੀ ਗੰਦੀ ਨੀਚ ਫਿਤਰਤ ਆ। ਅੱਗੇ ਵਿਵੇਕ ਮੋਂਦਲ ਲਿਖਦਾ ਹੈ, ਬਟ ਲਾਰੈਂਸ ਭਾਈ ਇਜ਼ ਸਟਿਲ ਅਲਾਈਵ। ਕਹਿੰਦਾ ਲਾਰੈਂਸ ਜਿਉਂਦਾ ਹਜੇ। ਦੇਖੋ ਕਿੰਨੀ ਨੀਚ ਫਿਤਰਤ, ਅਜੇ ਕੁਝ ਵੀ ਨਹੀਂ। अपूर्व आनंद लिखदा, मतलब फिर बड़ा होगा, फिर लारस भाई इसको भी पेल देंगे। ओ तेरी गंदियो, एक मासूम बच्चा, मासूम, ओनू तुसी अज ही मिथ लिया। अतल नोटी कहता एक और खालिस्तान सपोर्टर बड़ा हो रहा। ਇਹ ਸੋਚ ਉਹਨਾਂ ਦੀ ਆ ਜਿਨ੍ਹਾਂ ਨੂੰ ਸਾਡੇ ਬੰਦੇ ਕਹਿੰਦੇ ਆ ਉਹ ਬਹੁਤ ਵਧੀਆ ਨੇ। ਮੈਂ ਮੰਨ ਲਈ ਗੱਲ ਜੀ, ਸਿੱਧੂ ਮੂਸੇਵਾਲਾ ਉਹਨੇ ਕੁਛ ਇਹਨਾਂ ਦਾ ਗਵਾਇਆ ਹੋਣਾ, ਕੁਛ ਖੋਲਿਆ ਹੋਣਾ ਇਹਨਾਂ ਦਾ। ਆ ਭੋਰਾ ਭਰ ਮਾਸੂਮ ਨੇ। ਔਰ ਇੱਕ ਗੱਲ ਚੰਗੀ ਤਰ੍ਹਾਂ ਚੇਤੇ ਰੱਖ ਲਓ, ਇਹ ਨਹੀਂ ਕਿ ਕਿਸੇ ਖਾਸ ਸਿੱਖ ਬਾਰੇ ਜਾਂ ਉਹਦੇ ਬੱਚਿਆਂ ਬਾਰੇ ਇਹਨਾਂ ਦਾ, ਇਹਨਾਂ ਨੂੰ ਹਰ ਸਿੱਖ ਦੇ ਵਿੱਚੋਂ ਸੰਤ ਭਿੰਡਰਾਂ ਵਾਲਾ ਦਿਖਦਾ, ਜਿਹੜੇ ਕਹਿੰਦੇ ਨੇ ਕਿ ਜਦੋਂ ਅਸੀਂ ਕੁਝ ਕਰਨਾ ਹੀ ਨਹੀਂ, ਜਦੋਂ ਅਸੀਂ ਕੁਝ ਪੰਗਾ ਹੀ ਨਹੀਂ ਲੈਣਾ। ਤੇ ਜਿਨ੍ਹਾਂ ਨੇ ਭਾਈ ਨਵੰਬਰ 84 ਚ ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾਏ ਸੀ, ਉਹਨਾਂ ਨੇ ਕਿਹੜਾ ਇੰਦਰਾ ਮਾਰਤੀ ਸੀ ਇਹਨਾਂ ਦੀ। ਇਸ ਕੌਮ ਦੇ ਅੰਦਰ ਜੋ ਪਿਛਲੇ 30-35 ਸਾਲਾਂ ਚੋਂ ਰਿੱਝ ਪੱਕ ਰਿਹਾ, ਉਹ ਜਦੋਂ ਵੀ ਮੌਕਾ ਮਿਲਦਾ ਉਹ ਨਿਕਲਦਾ। ਅੱਜ ਜਦੋਂ ਪਿੱਛੇ ਜੇ ਭਈਆਂ ਦਾ ਰੌਲਾ ਪਿਆ,
ਕਹਿੰਦੇ ਸੀ ਨਾ 84 ਦੁਹਰਾ ਦੇਂਗੇ। ਹੁਣ ਉਹ ਬਰਾਦਰੀ, ਉਹ ਭਈਏ ਪ੍ਰਵਾਸੀ ਮਜ਼ਦੂਰ ਜਿਹੜੇ ਰੋਜੀ ਰੋਟੀ ਦੇ ਮਥਾਜ ਨੇ, ਜਿਨ੍ਹਾਂ ਨੂੰ ਬਿਹਾਰ ਦੇ ਵਿੱਚ ਇੰਨੀ ਜ਼ਿਆਦਾ ਗਰਕੀ ਹੋਈ ਜ਼ਿੰਦਗੀ ਜਿਉਣੀ ਪੈਂਦੀ ਹੈ ਕਿ ਉਹ ਜਿਹੜਾ ਜਾਤ ਪਾਤ ਦਾ, ਉੱਥੇ ਬਾਹਮਣਵਾਦ ਦਾ ਬਹੁਤ ਕਰੂਪ ਉੱਥੇ ਚਿਹਰਾ ਹੈ, ਉਹਦੇ ਕਰਕੇ ਬਹੁਤ ਜਲੀਲ ਹੋਣਾ ਪਿਆ। ਇੱਥੇ ਪੰਜਾਬ 'ਚ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਵੀ ਤੁਹਾਡੀ ਜਾਤ ਬਰਾਦਰੀ ਕੌਣ ਆ। ਇੱਥੇ ਉਹ ਰੱਜਵੀਂ ਰੋਟੀ ਖਾਣ ਜੋਗੇ, ਇੱਥੇ ਆਪਦੀ ਜਦੋਂ ਬੰਦਾ ਮਿਹਨਤ ਕਰਦਾ 4 ਪੈਸੇ ਆਉਂਦੇ ਆ, ਫਿਰ ਕਾਰ ਕੋਠੀ ਸਹੂਲਤਾਂ ਸਭ ਕੁਝ ਲੈਂਦੇ। ਪਰ ਇੱਥੇ ਆਉਣ ਤੋਂ ਬਾਅਦ ਉਹਨਾਂ ਦੇ ਦਿਮਾਗ ਵਿੱਚ ਬਾਹਮਣਵਾਦ ਦਾ ਕੀੜਾ, ਇੰਡੀਅਨ ਸਟੇਟ ਦਾ ਕੀੜਾ ਕਿੱਥੋਂ ਤੱਕ ਆ? 84 ਦੌਰਾਂ ਦੇ। ਇਹੋ ਜਿਹਾ ਹੈ ਇੰਡੀਆ ਦੇ ਵਿੱਚ, ਜਿੱਥੇ ਉਹ ਲੋਕ ਜਿਨ੍ਹਾਂ ਨੂੰ ਸਿੱਖਾਂ ਨੇ ਬੀਤੇ ਦੌਰ ਵਿੱਚ ਪ੍ਰੋਟੈਕਟ ਕੀਤਾ, ਬਚਾਇਆ, ਤਿਲਕ ਜੰਜੂ ਰਾਖਾ, ਜਿਨ੍ਹਾਂ ਦੇ ਇਤਿਹਾਸ ਦੇ ਵਿੱਚ ਥਾਂ ਥਾਂ ਤੇ ਜੁੱਤੀਆਂ ਤੋਂ ਬਿਨਾਂ, ਜਲਾਲਤ ਤੋਂ ਬਿਨਾਂ ਕੁਝ ਨਹੀਂ ਸੀ, ਜਿਨ੍ਹਾਂ ਨੂੰ ਅਣਖ ਗੈਰਤ ਵਾਲਾ ਪਾਠ ਪੜਾਉਂਦਿਆਂ ਕਿ ਸ਼ਾਇਦ ਕੋਈ ਅਕਲ ਆ ਜੇ। ਸਾਡੇ ਸਿੱਖ ਫਲਸਫੇ ਨੇ ਬਹੁਤ ਇਹਨਾਂ ਨੂੰ ਹੁੱਜਾ ਮਾਰੀ, ਪਰ ਕੱਖ ਅਸਰ ਨਹੀਂ ਹੋਇਆ। ਨਤੀਜਾ ਕੀ ਹੈ ਕਿ ਅੱਜ ਜਦੋਂ ਉਹਨਾਂ ਕੋਲੇ ਰਾਜ ਭਾਗ ਦੀ ਤਾਕਤ ਆ ਗਈ ਹੈ, ਤਾਂ ਉਹ ਤੁਹਾਡੇ ਧਰਮ ਨੂੰ, ਤੁਹਾਡੇ ਧਰਮ ਦੇ ਫਲਸਫੇ ਨੂੰ ਟਿੱਚਰਾਂ ਕਰਦੇ। ਜਦੋਂ ਸ਼ੇਰ ਜੰਗਲ 'ਚ ਹੁੰਦਾ ਹੈ ਤਾਂ ਉਹ ਜਦੋਂ ਗਰਜਦਾ ਤਾਂ ਪਸ਼ੂ ਪੰਛੀ ਸਭ ਦਹਿਲ ਜਾਂਦੇ ਆ, ਡਰ ਜਾਂਦੇ ਆ। ਪਰ ਉਹਨਾਂ ਨੂੰ ਇਹ ਹੁੰਦਾ ਕਿ ਇਹਨੇ ਗਰਜ ਕੇ ਸਾਨੂੰ ਦੱਸਿਆ ਕਿ ਮੈਂ ਇੱਧਰ ਦੀ ਲੰਘਣਾ, ਐਵੇਂ ਨਾ ਕੋਈ ਮਾਰਿਆ ਜਾਇਓ, ਮੈਂ ਤੁਹਾਨੂੰ ਮਾਰਨਾ ਨਹੀਂ ਚਾਹੁੰਦਾ, ਮੈਂ ਤਾਂ ਆਪਦੀ ਮੌਜ ਵਿੱਚ ਜਾ ਰਿਹਾ। ਸ਼ੇਰ ਹੁੰਦਾ ਸ਼ੇਰ ਹੀ ਹੈ, ਪਰ ਜਦੋਂ ਉਹ ਸਰਕਸ ਦੇ ਵਿੱਚ ਆ ਜਾਂਦਾ ਹੈ, ਫੇਰ ਆ ਜਿਹੜੇ ਚਿੜੀਆ ਘਰ ਵਿੱਚ ਸ਼ੇਰ ਹੁੰਦੇ ਆ, ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ, ਤੁਸੀਂ ਸ਼ੇਰਾਂ ਦੀ ਹਾਲਤ ਦੇਖੋ ਕੀ ਹੈ, ਕਈ ਵਾਰੀ ਦੇਖਦੇ ਹੋ ਨਾ ਤੁਸੀਂ ਵੀਡੀਓ। ਸੋ ਐਵੇਂ ਹੀ ਸ਼ੇਰ ਸਿੰਘ, ਗੁਰੂ ਦੇ ਸਿੰਘ, ਸਿੱਖ ਕੌਮ, ਉਹ ਕੌਮ ਜਿਹਨੇ ਪਿਛਲੀਆਂ ਸਦੀਆਂ ਦੇ ਵਿੱਚ ਇੱਕ ਇਨਕਲਾਬ, ਇੱਕ ਚੜ੍ਹਦੀ ਕਲਾ ਵਾਲਾ ਜੀਵਨ, ਇੱਕ ਮਨੁੱਖਤਾ ਲਈ ਚਾਨਣ ਮਨਾਰਾ ਬਣ ਕੇ ਦਿਖਾਇਆ। ਅੱਜ ਉਹਨੂੰ, ਕਿਉਂਕਿ ਭੇਡਾਂ ਦਾ ਰਾਜ ਆ ਲੋਕਤੰਤਰ ਦੇ ਵਿੱਚ, ਤਾਂ ਜਿਹਦੇ ਕੋਲੇ ਜ਼ਿਆਦਾ ਵੋਟਾਂ ਨੇ ਉਹਦਾ ਰਾਜ। ਹੁਣ ਕੋਈ ਗੁਣ ਨਾਲ ਥੋੜੀ ਰਾਜ ਮਿਲਣਾ ਵੀ ਤੁਹਾਡੇ ਕੋਲ ਗੁਣ ਕਿਹੜਾ, ਤਾਕਤ ਦਾ ਜਾਂ ਕਿਸੇ ਵੀ ਗੱਲ ਦਾ ਕੋਈ ਇੱਥੇ ਮਤਲਬ ਨਹੀਂ। ਜਿਹੜਾ ਵੱਧ ਝੂਠ ਬੋਲ ਸਕੇ, ਜਿਹੜਾ ਲੋਕਾਂ ਨੂੰ ਭਰਮਾ ਸਕੇ, ਉਹਦੇ ਕੋਲੇ ਤਾਕਤ ਆ ਜੂ। ਜੇਕਰ ਕੋਈ ਕਿਸੇ ਹੋਰ ਕਾਰਨ ਕਰਕੇ MP MLA ਬਣ ਵੀ ਜਾਵੇ ਤਾਂ ਵੀ ਕੋਈ ਮਤਲਬ ਨਹੀਂ। ਤੁਹਾਡੇ ਸਾਹਮਣੇ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਜਿੱਤੇ, ਉਹਨਾਂ ਨੇ ਕਸ਼ਮੀਰ ਦਾ ਦੌਰਾ ਰੱਖ ਲਿਆ। ਆ ਪਠਾਨਕੋਟ ਦੇ ਕੋਲ ਲਖਣਪੁਰ, ਸ਼ਾਇਦ ਕਠੂਆ ਵਾਲੇ ਪਾਸੇ, ਇੱਥੇ ਉਹਨਾਂ ਨੂੰ ਕਾਫਲਾ ਰੋਕ ਲਿਆ। 2 ਰਾਤਾਂ 2 ਦਿਨ ਐਜੀਟੇਸ਼ਨ, ਸੰਘਰਸ਼ ਚੱਲਿਆ, ਨਹੀਂ ਬਣਨ ਦਿੱਤਾ, ਬਣਾਈ ਫਿਰ ਉਹ MP ਆਪਾਂ। ਸਰਦਾਰ ਸਰਬਜੀਤ ਸਿੰਘ ਖਾਲਸਾ, ਸ਼ਹੀਦ ਭਾਈ ਬੇਅੰਤ ਸਿੰਘ ਦੇ ਸੁਪੁੱਤਰ ਨੇ, ਉਹਨਾਂ ਨੂੰ ਪਾਰਲੀਮੈਂਟ ਵਿੱਚ ਨਹੀਂ ਬੋਲਣ ਦਿੱਤਾ ਜਾਂਦਾ। ਅਮਰਤਪਾਲ ਸਿੰਘ ਗਏ ਗੱਡਵੀਂ ਵੋਟ ਨਾਲ ਜਿਤਾਇਆ ਲੋਕਾਂ ਨੇ, ਉਹਨੂੰ ਪਾਰਲੀਮੈਂਟ 'ਚ ਨਹੀਂ ਵੜਨ ਦੇਣਾ। ਇਹ ਸਾਰਾ ਕੁਝ ਇੱਕ ਧਿਰ ਕਰਦੀ ਆ। ਦੂਜੀ ਧਿਰ ਫਿਰ ਕੀ ਕਰਦੀ ਆ? ਰਾਜੇ ਵੜਿੰਗ ਹੋਣੀ, ਉਹ ਫਿਰ ਲੋਕਾਂ ਦੇ ਵਿੱਚ ਭੰਡੀ ਪ੍ਰਚਾਰ ਕਰਨ ਨਿਕਲਦੇ ਆ ਕਿ ਅਮਰਤਪਾਲ ਸਿੰਘ ਨੇ ਇਲੈਕਸ਼ਨ ਜਿੱਤ ਕੇ ਕੀ ਕਰਤਾ ਜੀ। ਆ ਸਰਬਜੀਤ ਸਿੰਘ ਖਾਲਸੇ ਨੇ ਉੱਥੇ ਫਤਿਹ ਵੀ ਨਹੀਂ ਬੁਲਾਈ। ਉਹ ਭਾਈ, ਜਿਹੜੀ ਫਤਿਹ ਸਰਬਜੀਤ ਸਿੰਘ ਦਾ ਪਰਿਵਾਰ ਬੁਲਾ ਗਿਆ, ਉਹਨੇ ਤਾਂ ਤੁਹਾਡਾ ਇਤਿਹਾਸ ਹਿਲਾ ਕੇ ਧਰਤਾ। ਜਿਹੜੀ ਫਤਿਹ ਸ਼ਹੀਦ ਭਾਈ ਬੇਅੰਤ ਸਿੰਘ ਨੇ ਬੁਲਾ ਦਿੱਤੀ ਹੈ, ਉਹ ਤੁਸੀਂ ਭੁੱਲ ਵੀ ਗਏ। ਰਾਜੇ ਵੜਿੰਗ ਨੂੰ, ਕਾਂਗਰਸ ਨੂੰ, ਕਾਂਗਰਸੀਆਂ ਨੂੰ, ਇੰਡੀਅਨ ਸਟੇਟ ਦੇ ਹਰ ਪੁਰਜੇ ਨੂੰ 1984 ਵਿੱਚ ਇੰਦਰਾ ਨੂੰ ਸੋਧਾ ਲਾ ਕੇ ਬੁਲਾਈ ਫਤਿਹ ਜਿਹੜੀ ਆ, ਉਹ ਕਿਵੇਂ ਚੇਤੇ ਕਰਾਈਏ? ਹੁਣ ਢੀਠ ਬੰਦੇ ਅਗਲੇ। ਹੁਣ ਇਹ ਗੱਲ ਮੈਂ ਇੱਥੇ ਕਹਿਣੀ ਚਾਹੁੰਦਾ ਕਿ ਮੇਰਾ ਇੰਡੀਅਨ ਇਲੈਕਸ਼ਨ ਸਿਸਟਮ 'ਚ ਕੋਈ ਯਕੀਨ ਨਹੀਂ, ਪਰ ਜੇਕਰ ਸਾਡੇ ਭਰਾਵਾਂ ਨੂੰ ਲੱਗਦਾ ਕਿਸੇ ਨੂੰ ਕਿ ਅਸੀਂ ਇਲੈਕਸ਼ਨ ਲੜਨੀ ਆ, ਉਹਨਾਂ ਕੋਲੇ ਆਪਦੇ ਲੌਜਿਕ ਨੇ, ਮੰਨ ਲਓ ਕੋਈ ਕਾਰਨ,
ਤਰਕ ਹੈ, ਉਹਨਾਂ ਕੋਲੇ ਆਧਾਰ ਹੈ ਗੱਲ ਦਾ, ਜ਼ਰੂਰ ਲੜਨ। ਫਿਰ ਉਹਨਾਂ ਦੀ ਹਮਾਇਤ ਅੰਨੇ ਹੋ ਕੇ ਕਰਨੀ ਚਾਹੀਦੀ। ਉਦੋਂ ਇਹ ਨਾ ਸੋਚੋ ਬਈ ਫਲਾਨੇ ਨੂੰ ਪਾਉਣੀ ਹੈ ਧਮਕਾਨੇ ਨੂੰ, ਉਦੋਂ ਫਿਰ ਆਪਦੇ ਬੰਦੇ ਮਗਰ। ਤੀਜੀ ਗੱਲ, ਉਹ ਜਿੱਤੇ ਵਧੀਆ, ਜੇ ਨਾ ਵੀ ਜਿੱਤੇ ਤਾਂ ਆਪਾਂ ਨੂੰ ਇਸ ਗੱਲ ਦਾ ਫਖਰ ਹੋਏ ਕਿ ਅਸੀਂ ਤਾਂ ਆਪਦਾ ਫਰਜ਼ ਨਿਭਾਤਾ। ਇਹ ਜਦੋਂ ਅਕਾਲੀ ਦਲ ਅਸਲੀ ਅਕਾਲੀ ਦਲ ਹੁੰਦਾ ਸੀ, ਉਦੋਂ ਸਾਡੇ ਬਜ਼ੁਰਗਾਂ ਨੇ ਇਹੀ ਫਾਨਾ ਰੱਖਿਆ ਹੁੰਦਾ ਸੀ ਬਈ ਸਾਨੂੰ ਨਹੀਂ ਪਤਾ ਅਕਾਲੀ ਦਲ ਦਾ ਨੁਮਾਇੰਦਾ ਮਾੜਾ ਹੈ ਕਿ ਚੰਗਾ, ਪਰ ਉਹ ਪੰਥ ਵੱਲੋਂ ਖੜਾ, ਸਾਡੀ ਵੋਟ ਪੰਥ ਦੀ ਅਮਾਨਤ। ਅੱਜ ਉਹ ਭਰਮ ਤਾਂ ਸਾਰਾ ਨਿਕਲ ਗਿਆ। ਬਾਦਲ ਕਿਆ ਨੇ ਜਿਸ ਤਰੀਕੇ ਦਾ ਹਾਲ ਕਰ ਛੱਡਿਆ ਅਕਾਲੀ ਦਲ ਦਾ, ਤੇ ਜਿਹੜੇ ਸੁਧਾਰ ਲਹਿਰ ਬਣਾ ਕੇ ਵਿਚਾਰੇ ਬਰਾਬਰ ਤੁਰੇ ਸੀ, ਉਹਨਾਂ ਤੇ ਬੜੀਆਂ ਲੋਕਾਂ ਨੂੰ ਆਸਾਂ ਸੀ। ਭਾਵੇਂ ਸਾਨੂੰ ਵੀ ਸਭ ਕੁਝ ਪਤਾ ਸੀ, ਪਰ ਅਸੀਂ ਕਹਿੰਦੇ ਸੀ ਤੇਲ ਦੇਖੋ, ਤੇਲ ਦੀ ਧਾਰ ਦੇਖੋ। ਵਕਤ ਜਿਹੜਾ ਹੈ ਉਹ ਸਾਰੀ ਗੱਲ ਆਪਣੇ ਸਾਹਮਣੇ ਲੈ ਆਊਗਾ। ਕਾਹਨੂੰ ਆਪਾਂ ਇੱਕ ਸਕਿੰਟ 'ਚ ਕਹਿ ਦਈਏ ਕਿ ਜੀ ਨਹੀਂ। ਤੇ ਅੱਜ ਆਪਣੇ ਸਭ ਦੇ ਸਾਹਮਣੇ ਹੈ ਕਿ ਜਿਹੜਾ ਹੈਗਾ ਇਹ ਮੁਸਤਫਾ ਮੁਹੰਮਦ ਮੁਸਤਫਾ ਜੀ ਦੇ ਪੁੱਤਰ ਨੇ ਪਿਛਲੇ ਦਿਨੀ ਮੌਤ ਹੋਈ ਆ, ਤੇ ਉਹ ਸਾਰਾ ਕੇਸ ਆਪਾਂ ਨੂੰ ਪਤਾ। ਉਹਦੇ ਮਰੇ ਹੋਏ ਮੁੰਡੇ ਦਾ ਅਫਸੋਸ ਕਰਨ ਉਹਦੇ ਘਰੇ ਕੌਣ ਗਏ ਨੇ? ਸੁਧਾਰ ਲਹਿਰ ਵਾਲਾ ਅਕਾਲੀ ਦਲ ਸਾਰਾ ਗਿਆ। ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਤੇ ਬਾਕੀ ਗੁਲਾਮ ਨਬੀ ਕੋਈ ਐਡਵੋਕੇਟ ਨੇਗੇ, IAS ਸ਼ੌਕਤ ਅਹਿਮਦ ਪਰੇ, ਰਾਮ ਸਿੰਘ IPC DGP ਪੰਜਾਬ, ਕਈ ਨਾਂ ਨੇ। ਪਰ ਇਹ ਜਿਹੜੇ ਲੋਕ ਗਏ ਨੇ ਅਕਾਲੀ ਦਲ ਦੇ ਆਗੂ, ਢੀਂਡਸਾ ਤੇ ਚੰਦੂਮਾਜਰਾ ਉਦੋਂ ਬਾਦਰਕਿਆਂ ਨਾਲ ਹੀ ਹੁੰਦੇ ਸੀ। ਜਦੋਂ ਬਰਗਾੜੀ ਮੋਰਚਾ ਸੀ ਉਦੋਂ ਕਿੰਨਾ ਅਵਾ ਤਵਾ ਪਾਰਲੀਮੈਂਟ 'ਚ ਬੋਲਿਆ ਸੀਗਾ ਕਿ ਜੀ ਉਹਨਾਂ ਲਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇਗੀਆਂ ਜਿਹੜੇ ਬਰਗਾੜੀ ਮੋਰਚੇ, ਬਰਗਾੜੀ ਦਾ ਇਨਸਾਫ ਮੰਗਦੇ ਨੇ। ਹੁਣ ਇੱਕ ਵੇਲਾ ਇਹ ਸੀ ਕਿ ਸਾਡੇ ਅਕਾਲੀ ਦਲ ਦੇ ਵਿੱਚ ਹੀ ਕੁਝ ਆਗੂਆਂ ਨੇ ਵਿਰੋਧ ਕੀਤਾ ਸੀ ਕਿ ਇਜ਼ਹਾਰ ਆਲਮ ਵਰਗੇ ਬੁੱਚੜ ਨੂੰ ਆਪਾਂ ਕਿਉਂ ਨੇੜੇ ਲਾਇਆ ਹੋਇਆ। ਤੇ ਅੱਜ ਦੂਜਾ ਧੜਾ ਜਾ ਕੇ ਮੁਹੰਮਦ ਮੁਸਤਫੇ ਦੇ ਬਹਿ ਗਏ। ਇਹ ਜਿਹੜੀ ਸਿਆਸਤ ਵਾ, ਇਹ ਜਿਹੜੀ ਇੰਡੀਅਨ ਸਿਆਸਤ ਵਾ, ਇਹਦੇ ਵਿੱਚ ਆਪਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਜਿਹੜੇ ਸਿੱਖ ਸਾਡੇ ਹਿਸਾਬ ਨਾਲ ਠੀਕ ਨੇ, ਕੌਮ ਦੇ ਹਿਸਾਬ ਨਾਲ, ਪੰਥ ਦੇ ਨਜ਼ਰੀਏ ਨਾਲ, ਆਪਾਂ ਉਧਰ ਖੜਿਆ ਕਰੋ। ਐਵੇਂ ਹੀ ਕਿਸੇ ਦੇ ਮਗਰ ਅੰਨੇ ਬਣ ਕੇ ਮੇਰਾ ਤੁਰੋ। ਆਪਾਂ ਆਪਦਾ ਫਰਜ਼ ਨਿਭਾਓ। ਮਾਨ ਸਾਹਿਬ ਨੂੰ ਵੋਟ ਪਾਉਣ ਮੌਕੇ ਇਹ ਨਾ ਆਸਾ ਰੱਖਿਆ ਕਰੋ ਵੀ ਖਾਲਿਸਤਾਨ ਲੈ ਕੇ ਦੇਣਗੇ। ਆਪਾਂ ਆਪਦਾ ਫਰਜ਼ ਨਿਭਾ ਦਿਓ। ਗਲੀਆਂ ਨਾਲੀਆਂ ਪੱਕੀਆਂ ਕਰਾਉਣ ਲਈ ਨਹੀਂ ਇਹਨਾਂ ਨੂੰ MP ਬਣਾਇਆ ਜਾਂਦਾ। ਜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਲੈਕਸ਼ਨ ਲੜਦੇ ਤਾਂ ਤੁਹਾਨੂੰ ਕੀ ਲੱਗਦਾ ਉਹ ਬੜੀ ਸੌਖ ਨਾਲ ਇੱਥੇ ਕਾਮਯਾਬ ਹੋ ਜਾਂਦੇ? ਜੇ ਹੋ ਜਾਂਦੇ ਤਾਂ ਤੁਸੀਂ ਇਹੀ ਕਹਿਣਾ ਸੀ ਨਾ ਵੀ ਮੁੱਖ ਮੰਤਰੀ ਬਣ ਜਾਂਦੇ। ਇਹ ਜਿਹੜੀਆਂ ਸ਼ਖਸੀਅਤਾਂ ਨੇ ਇਹ ਇਹਨਾਂ ਚੱਕਰਾਂ ਤੋਂ ਬਹੁਤ ਉੱਚੀਆਂ ਨੇ। ਹਰ ਪੰਥਕ ਸਭਾ 'ਚ ਵਿਚਰਦੇ ਬੰਦੇ ਦਾ ਮੱਥਾ ਇੰਡੀਅਨ ਸਟੇਟ ਮੂਹਰੇ ਟਿਕਾਉਣ ਦੀ ਜਿੱਦ ਬੰਦ ਕਰਨੀ ਪਊ। ਸਾਨੂੰ ਇਹ ਮੰਨਣਾ ਪਊਗਾ ਕਿ ਇੱਕ ਉਹ ਨੇ ਜਿਹੜੇ ਇਲੈਕਟੋਰਲ ਸਿਸਟਮ ਦਾ ਹਿੱਸਾ ਬਣ ਕੇ ਜ਼ਿਆਦਾ ਬੈਟਰ ਫੀਲ ਕਰਦੇ ਆ। ਕਰਨ ਦਿਓ ਜੀ। ਜੇ ਮਾਨ ਸਾਹਿਬ ਨੂੰ, ਅਮਰਤਪਾਲ ਸਿੰਘ ਨੂੰ, ਸਰਬਜੀਤ ਸਿੰਘ ਖਾਲਸਾ ਨੂੰ, ਮਨਦੀਪ ਸਿੰਘ ਨੂੰ, ABCD ਹੋਰ ਜਿੰਨਿਆਂ ਨੂੰ ਵੀ ਲੱਗਦਾ ਕਿ ਅਸੀਂ ਪੰਥ ਦੀ ਸੇਵਾ, ਖਾਲਿਸਤਾਨ ਦੀ ਸੇਵਾ, ਕੌਮ ਦੀ ਸੇਵਾ, ਭਾਰਤੀ ਨਿਜ਼ਾਮ ਦੇ ਅੰਦਰ ਇਲੈਕਸ਼ਨਾਂ ਲੜ ਕੇ ਕਰ ਸਕਦੇ ਆ, ਤਾਂ ਇਹਨਾਂ ਦਾ ਸਾਥ ਦੇਣ ਵੇਲੇ ਕੋਈ ਘੋਲ ਨਾ ਕਰੋ। ਪਰ ਦੂਜੀ ਧਿਰ ਆ ਜਿਹੜੀ ਕਹਿੰਦੀ ਆ ਕਿ ਸਾਡਾ ਇੰਡੀਅਨ ਸਿਸਟਮ 'ਚ ਯਕੀਨ ਕੋਈ ਨਹੀਂ, ਤਰੀਕਾ ਜਿਹੜਾ ਮਰਜੀ ਅਸੀਂ ਵਰਤ ਲਈਏ, ਚਾਹੇ ਅਸੀਂ ਐ ਤੇ ਚਾਹੇ ਉਵੇਂ, ਪਰ ਅਸੀਂ ਨਹੀਂ ਜੀ ਇਹਨੂੰ ਮੱਥਾ ਟੇਕਦੇ। ਐਵੇਂ ਐ ਨੱਥ ਫੜ ਕੇ ਉਹਨਾਂ ਦੇ ਬਾਰੇ ਜਿੱਦ ਨਾ ਕਰੋ ਕਿ ਇਹਨਾਂ ਨੂੰ ਵੀ ਮੱਥਾ ਟਿਕਾਉਣਾ। ਇਹ ਐਵੇਂ ਤੁਰੇ ਫਿਰਦੇ ਆ ਜੀ, ਇਹ ਕਾਹਤੋਂ ਨਹੀਂ ਇਲੈਕਸ਼ਨ ਲੜਨ ਫਿਰੇ ਏਦਾਂ, ਇਹ ਗੱਲਾਂ ਨਾ ਕਰੋ। ਕੁਛ ਤਾਂ ਸਾਡੇ ਕੋਲ ਇਹੋ ਜਿਹੇ ਸਿੰਘ ਹੋਣੇ ਚਾਹੀਦੇ ਨੇ ਜਿਨ੍ਹਾਂ ਬਾਰੇ ਆਪਾਂ ਕਹਿ ਸਕੀਏ ਕਿ ਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ ਸਿੰਘ ਹਾਲੇ ਵੀ ਲੱਖ ਹਜ਼ਾਰ ਜਿਉਂ। ਮਤਲਬ ਸੰਤ ਰਾਮ ਉਦਾਸੀ ਨੇ ਇਹ ਗੱਲ ਕਹੀ ਸੀ ਕਿ ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ ਸਿੰਘ ਹਾਲੇ ਵੀ ਲੱਖ ਹਜ਼ਾਰ ਜਿਉਂ।
तो 1984 मौके साडी कौम ने ਜਿਹੜਾ ਇਹ ਇੰਡੀਅਨ ਸਿਸਟਮ ਤੋਂ ਆਜ਼ਾਦ ਹੋਣ ਦਾ ਖਾਲਿਸਤਾਨ ਦਾ ਸੁਪਨਾ ਲਿਆ ਸੀ, ਉਹਦੇ ਉੱਤੇ ਚੱਲਣ ਵਾਲਿਆਂ ਨੂੰ ਆਪੋ ਆਪਣੇ ਰਾਹ ਚੁਣਨ ਦਾ ਹੱਕ ਤਾਂ ਹੈ। ਜੇ ਕਿਸੇ ਨੂੰ ਲੱਗਦਾ ਕਿ ਜੀ ਮੈਂ ਜਿਹੜਾ ਵੋਟਾਂ ਰਾਹੀਂ ਖਾਲਿਸਤਾਨ ਦੇ ਲਈ ਜ਼ਿਆਦਾ ਕਰ ਸਕਦਾ, ਕਰ ਲਵੇ। ਪਰ ਇਹਨਾਂ ਨੂੰ ਜਿਹੜੇ ਇਲੈਕਸ਼ਨ ਸਿਸਟਮ ਦਾ ਹਿੱਸਾ ਹੈ, ਇਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਦੂਜਿਆਂ ਨੂੰ ਉੱਲੂ ਸਮਝਣ। ਇਹ ਗੱਲ ਮੈਂ ਤਾਂ ਆਖੀ ਆ ਕਿ ਡਾਕਟਰ ਭਗਵਾਨ ਸਿੰਘ ਦੀ ਇੰਟਰਵਿਊ ਜਿਹੜੀ ਮੈਂ ਕੱਲ ਗੱਲ ਕਰਦਾ ਸੀ, ਇਹਦੇ ਤੋਂ ਬਿਨਾਂ ਇੱਕ ਹੋਰ ਬਹੁਤ ਵੱਡਾ ਲੌਂਗਲਾਣਾ, ਜਿਨ੍ਹਾਂ ਨੂੰ ਮੇਰੇ ਤੋਂ ਜਾਂ ਮੇਰੇ ਵਰਗੇ ਉਹਨਾਂ ਸਾਰਿਆਂ ਤੋਂ ਸਮੱਸਿਆ ਹੈ, ਜਿਹੜੇ ਇਹ ਕਹਿੰਦੇ ਆ ਕਿ ਸਾਡਾ ਇਸ ਇਲੈਕਸ਼ਨ ਸਿਸਟਮ ਦੇ ਨਾਲ ਕੋਈ ਮਨ ਜਾਂ ਨਹੀਂ ਭਿੱਜਦਾ, ਅਸੀਂ ਇਹਦੇ ਵਿੱਚ ਨਹੀਂ ਆਉਣਾ ਚਾਹੁੰਦੇ। ਇਹ ਨਹੀਂ ਕਿ ਅਸੀਂ ਇਹਨਾਂ ਭਰਾਵਾਂ ਦੇ ਨਾਲ ਕੋਈ ਖੋਰ ਰੱਖਦੇ ਆ, ਇਹਨਾਂ ਵੀਰਾਂ ਨਾਲ ਕੋਈ ਸਾਡਾ ਮਸਲਾ ਤਾਂ ਇਹ ਆ ਕਿ ਜਦੋਂ ਆਪਾਂ ਇਤਿਹਾਸ ਤੇ ਨਜ਼ਰ ਮਾਰਦੇ ਆ, ਜਦੋਂ ਨਵਾਬੀ ਦੀ ਖਿਲਤ ਆਈ ਤਾਂ ਉਸ ਮੌਕੇ ਨਵਾਬ ਕਪੂਰ ਸਿੰਘ ਨੂੰ ਜਦੋਂ ਨਵਾਬੀ ਦਿੱਤੀ ਗਈ ਹੈ, ਦੋ ਉੱਥੇ ਗੱਲਾਂ ਨੇ। ਪਹਿਲਾ ਤਾਂ ਇਹ ਆ ਕਿ ਪਾਤਸ਼ਾਹੀ ਛੋੜ ਕੇ ਮੈਂ ਲੈ ਹੈ ਨਵਾਬੀ, ਪਰਾਧੀਨ ਤੇ ਸਮਾਹੇ ਖਰਾਬੀ। ਹਮ ਪਾਤਸ਼ਾਹੀ ਸਤਗੁਰ ਦਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਬਲ ਤਹਿ ਤਹਿ ਤਖਤ ਬਣਾਏ। ਇੱਕ ਸਾਡੇ ਸਿੱਖਾਂ ਨੇ ਉਸ ਮੌਕੇ ਇਹ ਕਿਹਾ ਕਿ ਅਸੀਂ ਤਾਂ ਗੁਰੂ ਪਾਤਸ਼ਾਹ ਨੇ ਬਖਸ਼ੇ ਹੋਏ ਆ, ਸਾਨੂੰ ਪਾਤਸ਼ਾਹੀ ਮਿਲੀ ਹੋਈ ਹੈ, ਅਸੀਂ ਕਿਉਂ ਇਹਨਾਂ ਦੀ ਦਿੱਤੀ ਹੋਈ ਨਵਾਬੀ ਲਈਏ। ਦੂਜੇ ਪਾਸੇ ਬਾਅਦ ਵਿੱਚ ਜਦੋਂ ਵਿਚਾਰ ਚਰਚਾ ਹੋਈ ਤਾਂ ਉਹ ਨਵਾਬੀ ਪੰਜ ਸਿੰਘਾਂ ਦੇ ਪੈਰਾਂ ਨੂੰ ਛੁਹਾ ਕੇ ਲੈ ਲਈ, ਘੋੜਿਆਂ ਦੀ ਲਿੱਦ ਚੱਕਣ ਵਾਲੇ ਨੂੰ ਦੇਤੀ, ਲੈ ਤਾਂ ਲਈ ਪੰਥ ਨੇ। ਸੋ ਸਾਡੇ ਕੋਲੇ ਇਤਿਹਾਸ ਵਿੱਚ ਦੋਨੇ ਚੀਜ਼ਾਂ ਨੇ। ਇਹ ਸਿੱਖ ਵੀ ਮਹਾਨ ਸੀ, ਮਹਾਨ ਨੇ, ਮਹਾਨ ਰਹਿਣਗੇ, ਕਦੇ ਕਿਸੇ ਨੇ ਉਹਨਾਂ ਨੂੰ ਮਾੜਾ ਨਹੀਂ ਕਿਹਾ। ਜਿਨ੍ਹਾਂ ਨੇ ਇਹ ਕਿਹਾ ਸੀ ਕਿ ਅਸੀਂ ਗੁਰੂ ਪਾਤਸ਼ਾਹ ਵੱਲੋਂ ਬਖਸ਼ੇ ਹੋਏ ਆ, ਸਾਨੂੰ ਪਾਤਸ਼ਾਹੀ ਦਾ ਮਿਲਿਆ ਹੋਇਆ, ਅਸੀਂ ਕਿਉਂ ਇਹਦੀ ਲਾਹੌਰ ਦੀ ਭੇਜੀ ਹੋਈ ਨਵਾਬੀ ਲਈਏ, ਉਹ ਗਲਤ ਨਹੀਂ ਸੀ। ਪਰ ਕਦੇ ਆਪਾਂ ਨਵਾਬ ਕਪੂਰ ਸਿੰਘ ਨੂੰ ਕੋਈ ਮਾੜਾ ਕਹਿੰਦਾ ਸੁਣਿਆ? ਆਪਾਂ ਕਿਹੜੇ ਚੱਕਰ 'ਚ ਅੱਜ ਪੈ ਗਏ? ਅੱਜ ਜਿਹੜੇ ਸਿੱਖ ਭਾਰਤੀ ਨਿਜ਼ਾਮ ਤੋਂ ਪੂਰੀ ਤਰ੍ਹਾਂ ਬਾਗੀ ਜਾਂ ਆਕੀ ਨੇ, ਉਹਨਾਂ ਵਿੱਚ ਕੁਝ ਭਰਾ ਇਹੋ ਜਿਹੇ ਨੇ ਜਿਹੜੇ ਉਹਨਾਂ ਸਿੱਖਾਂ ਨੂੰ ਬਹੁਤ ਮਾੜਾ ਬੋਲਦੇ ਨੇ, ਜਿਹੜੇ ਅਜੇ ਕਹਿੰਦੇ ਆ ਕਿ ਅਸੀਂ ਇਲੈਕਟਰਲ ਸਿਸਟਮ ਦੇ ਰਾਹੀਂ ਖਾਲਿਸਤਾਨ ਦੀ ਗੱਲ ਕਰਨੀ। ਮੇਰਾ ਇਹ ਕਹਿਣ ਦਾ ਅੱਜ ਦੀ ਇਸ ਗੱਲ ਦਾ ਇਹ ਹੈ ਕਿ ਨਵਾਬ ਕਪੂਰ ਸਿੰਘ ਵੀ ਪ੍ਰਵਾਨ ਆ ਕੌਮ ਨੂੰ, ਤੇ ਜਿਨ੍ਹਾਂ ਨੇ ਸਿੱਧੇ ਤੌਰ ਤੇ ਲੜਾਈ ਲੜੀ, ਬਾਬਾ ਜੱਸਾ ਸਿੰਘ ਆਹਲੂਵਾਲੀਏ ਜਾਂ ਹੋਰ ਸਾਰੇ, ਉਹ ਵੀ ਪ੍ਰਵਾਨ। ਹਰ ਸਿੱਖ ਨੂੰ ਪ੍ਰਵਾਨ ਕਰੋ, ਪਰ ਸ਼ਰਤ ਇਹ ਕਿ ਉਹ ਪੰਥ ਨੂੰ ਜਾਂ ਕੌਮ ਨੂੰ ਸਮਰਪਿਤ ਰਵੇ। ਹੁਣ ਬਾਦਲ ਕਿਆਂ ਵਰਗਾ ਸਿੱਖ ਤੇ ਰਾਜਾ ਵੜਿੰਗ ਵੀ ਤਾਂ ਸਿੱਖ ਕਹਾਈ ਜਾਂਦਾ ਆਪਦੇ ਆਪ ਨੂੰ, KPS ਗਿੱਲ ਵੀ ਤਾਂ ਕਹਾਈ ਜਾਂਦਾ ਸੀ ਸਿੱਖ। ਹੁਣ ਉਹਨਾਂ ਨੂੰ ਤੁਸੀਂ ਕਹੋ ਜੀ ਇਹ ਨਹੀਂ, ਫਰਕ ਰੱਖਣਾ ਸਿੱਖੀ, ਵਰਗੀਕਰਨ ਕਰੀਏ ਕਿ ਆਹ ਕਿਵੇਂ ਤੇ ਉਹ ਕਿਵੇਂ। ਖੈਰ, ਸਾਡੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, 9ਵੇਂ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਦਾ ਜਿਹੜਾ ਚੱਲ ਰਿਹਾ, ਕੋਈ ਵੀ ਚੱਜ ਹਲ ਦੀ ਗੱਲ ਅਜੇ ਸਾਹਮਣੇ ਨਹੀਂ ਆ। ਕਿੱਡੀ ਵੱਡੀ ਗੱਲ ਹੈ। ਕਹਿੰਦੇ ਵਾਲਟੇਅਰ, ਸ਼ੇਕਸਪੀਅਰ ਵਰਗੇ ਕਹਿੰਦੇ ਰਹੇ ਆ ਕਿ ਮੇਰਾ, ਉਹਨਾਂ ਦੀ ਕੋਟੇਸ਼ਨਾਂ ਦੁਨੀਆ 'ਚ ਚੱਲ ਰਹੀਆਂ ਨੇ ਕਿ ਮੈਂ ਭਾਵੇਂ ਤੇਰੇ ਨਾਲ ਸਹਿਮਤ ਨਹੀਂ, ਮੈਂ ਤੇਰੇ ਨਾਲ ਸਹਿਮਤ ਨਹੀਂ, ਤੇਰੇ ਉਲਟਾ ਤੇਰੇ ਨਾਲ ਮੇਰੇ ਵਿਚਾਰ ਨਹੀਂ ਮਿਲਦੇ, ਪਰ ਮੈਂ ਤੇਰੇ ਇਸ ਗੱਲ ਨਾਲ ਸਹਿਮਤ ਆ ਕਿ ਤੈਨੂੰ ਤੇਰੀ ਗੱਲ ਕਹਿਣ ਦਾ ਪੂਰਾ ਹੱਕ ਹੈ। ਵਾਲਟੇਅਰ ਨੇ ਜਿਹੜੀ ਗੱਲ ਕਹੀ ਆ ਉਹ ਇਹ ਆ, ਮੈਂ ਤੇਰੀ ਗੱਲ ਨਾਲ ਸਹਿਮਤ ਨਹੀਂ ਆ, ਪਰ ਮੈਂ ਤੇਰੀ ਉਹ ਗੱਲ ਕਹਿਣ ਦਾ ਹੱਕ ਮੌਤ ਤੱਕ ਬਚਾਵਾਂ। ਇਹ ਗੱਲ ਜਿਹੜੀ ਆ ਵਾਲਟੇਅਰ ਦੀ, ਇਹ ਜਦੋਂ ਪੜ੍ਹਦੇ ਆ ਤਾਂ ਬਹੁਤ ਵਧੀਆ ਲੱਗਦਾ, ਕਿਉਂਕਿ ਅੰਗਰੇਜ਼ੀ 'ਚ ਗੱਲਾਂ, ਸ਼ੇਕਸਪੀਅਰ ਨੇ ਵੀ ਕੋਈ ਇਹੋ ਜਿਹੀ ਗੱਲ ਕਹੀ ਹੈ। ਪਰ ਅਸੀਂ, ਜਿਵੇਂ ਇੱਕ ਸੱਜਣ ਨੇ ਇਹ ਕਮੈਂਟ ਕੀਤਾ ਹੈ ਕਿ ਸੰਤ ਰਾਮ ਉਦਾਸੀ ਨੇ ਜਾਂ ਨਕਸਲਵਾੜੀ ਲਹਿਰ ਨਾਲ ਜੁੜੇ ਹੋਏ ਲਿਖਾਰੀਆਂ ਨੇ, ਕਵਿਤਾਵਾਂ ਲਿਖਣ ਵਾਲਿਆਂ ਨੇ ਜੋ ਕੁਝ ਲਿਖਿਆ ਉਹ ਕੱਲਾ ਲਿਖਦੇ ਹੀ ਰਹਿ ਗਏ। ਉਹਨੂੰ ਹੰਢਾਇਆ ਪਿੰਡੇ ਤੇ ਕਿਹਨੇ, ਰੂਪਮਾਨ ਕਿਹਨੇ ਕੀਤਾ, ਉਹ ਸਿੱਖ ਜੁਝਾਰੂਆਂ ਨੇ ਕਰਕੇ ਦਿਖਾਇਆ। ਸੰਤ ਰਾਮ ਉਦਾਸੀ ਦੀ ਸਾਰੀ ਕਵਿਤਾ ਜਿਹੜੀ ਆ ਉਹ ਸਾਡੇ ਭਰਾਵਾਂ ਨੇ, ਸਾਡੇ ਯੋਧਿਆਂ ਨੇ ਪਿੰਡੇ ਤੇ ਹੰਢਾ ਕੇ ਦਿਖਾ ਦਿੱਤੀ।
ਅੱਛਾ, ਕਈ ਲੋਕਾਂ ਨੂੰ ਅੱਜ ਵੀ ਨਹੀਂ ਪਤਾ ਕਿ ਖਾੜਕੂਆਂ ਦੇ ਸ਼ਹੀਦੀ ਸਮਾਗਮਾਂ ਦੇ ਜਿਹੜੇ ਪੋਸਟਰ ਛਪਦੇ ਸੀ, ਇਸ਼ਤਿਹਾਰ ਛਪਦੇ ਸੀ, ਉਹਦੇ ਉੱਪਰ ਲਿਖੀਆਂ ਹੁੰਦੀਆਂ ਸੀ ਜਿਹੜੀਆਂ ਲਾਈਨਾਂ ਕਿ ਬਾਪੂ ਸਾਡੇ ਸਿਰਾਂ ਉੱਤੇ ਨੇਚਾ ਰੱਖ ਬਾਪੂ, ਨੰਗੀ ਹੋਣ ਨਾ ਦਿਆਂਗੇ ਕੰਡ ਤੇਰੀ, ਟਿਪ ਟਿਪ ਜਵਾਨੀ ਦੀ ਡੋਲ ਕੇ ਵੀ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ। ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਛਾਉਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ, ਝੋਰਾ ਕਰੀ ਨਾ ਕਿਲੇ ਅਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ। ਇਹੋ ਜਿਹੀਆਂ ਲਾਈਨਾਂ ਜਦੋਂ ਕਵਿਤਾਵਾਂ ਦੇ ਜਾਂ ਸ਼ਹੀਦਾਂ ਦੇ ਖਾੜਕੂਆਂ ਦੇ ਭੋਗਾਂ ਦੇ ਪੋਸਟਰਾਂ ਤੇ ਛਪਣੀਆਂ, ਉਦੋਂ ਬਾਹਲਿਆਂ ਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਤਾਂ ਸੰਤ ਰਾਮਦਾਸੀ ਦੀਆਂ ਜਾਂ ਨਕਸਲਵਾੜੀ ਲਹਿਰ ਨਾਲ ਸੰਬੰਧਿਤ ਕਵੀ ਦੀਆਂ ਨੇ। ਇਹ ਗੱਲ ਅੱਜ ਨਕਸਲਾਈਟ ਲਹਿਰ ਨਾਲ ਜੁੜੇ ਹੋਏ ਬਹੁਤ ਸਾਰੇ ਜਿਹੜੇ ਸੁਹਿਰਦ ਲੋਕ ਨੇ ਉਹ ਮੰਨਦੇ ਨੇ। ਇਵੇਂ ਹੀ ਸ਼ੇਕਸਪੀਅਰ ਨੇ ਜਾਂ ਵਾਲਟੇਅਰ ਨੇ ਜਿਹੜੀ ਗੱਲ ਕਹੀ ਉਹ ਤਾਂ ਬਹੁਤ ਵਧੀਆ, ਪਰ ਨੌਵੇਂ ਪਾਤਸ਼ਾਹ ਨੇ ਉਹ ਗੱਲ ਪੂਰਨ ਤੌਰ ਤੇ ਇੱਥੇ ਕਰਕੇ ਦਿਖਾ। ਗੁਰੂ ਘਰ ਦੇ ਵਿੱਚ ਤਿਲਕ ਤੇ ਜਨੇਊ ਦਾ ਕੋਈ ਅਰਥ ਮਤਲਬ ਨਹੀਂ, ਪਰ ਨੌਵੇਂ ਪਾਤਸ਼ਾਹ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦੇ ਦਿੱਤੀ। ਬਹੁਤ ਵਧੀਆ ਗੱਲ ਆ। ਵਾਲਟੇਅਰ ਨੇ ਕਿਹਾ ਕਿ ਮੈਂ ਤੇਰੀ ਗੱਲ ਨਾਲ ਸਹਿਮਤ ਨਹੀਂ ਹਾਂ ਤੇ ਮੈਂ ਤੇਰਾ ਇਹ ਜਿਹੜਾ ਹੱਕ ਵਾ, ਤੇਰੀ ਗੱਲ ਕਹਿਣ ਦਾ ਹੱਕ, ਉਹ ਮੌਤ ਤੱਕ ਬਚਾਵਾਂਗਾ। ਇੱਧਰ ਤਾਂ ਇਦੋਂ ਕਿਤੇ ਗਾਹਾਂ ਗੱਲ ਹੈ। ਹੁਣ ਹਿੰਦੂ ਵੀਰਾਂ ਨੂੰ ਤਾਂ ਬੁਖਾਰ ਚੜਿਆ ਹੋਇਆ, ਉਹਨਾਂ ਨੇ ਤਾਂ ਇਹ ਗੱਲ ਦੱਸਣੀ ਨਹੀਂ ਦੁਨੀਆ। ਅੱਜ ਯੂਐਨਓ ਦੇ ਵਿੱਚ ਇਸ ਗੱਲ ਤੇ ਚਰਚਾ ਹੋਣੀ ਚਾਹੀਦੀ ਸੀ ਕਿ ਦੁਨੀਆ ਅੱਜ ਕਹਿਣ ਲੱਗੀ ਆ ਇੰਟਰਫੇਥ, ਸਹਿ ਹੋਂਦ, ਭਾਈਚਾਰਕ ਸਾਂਝ। ਤੇ ਇਹ ਭਾਈ ਗੁਰੂ ਸਾਹਿਬਾਨ ਉਹਨਾਂ ਵੇਲਿਆਂ 'ਚ ਜਦੋਂ ਤਲਵਾਰ ਜ਼ੁਲਮ ਤੋਂ ਕੋਈ ਗੱਲ ਹੀ ਨਹੀਂ ਸੀ ਹੋਰ ਵੀ ਤਲਵਾਰ ਚੱਕੋ ਜੀ ਮਾਰ ਦਿਓ, ਜਿਹੜਾ ਉਲਟ ਬੋਲਦਾ ਬੱਕਰਾ ਬਲਦਾ, ਉਹਨਾਂ ਦਿਨਾਂ ਦੇ ਵਿੱਚ ਸ਼ਹਾਦਤ ਦੇ ਕੇ ਜੋ ਐਡਾ ਵੱਡਾ ਕੰਮ ਕੀਤਾ, ਉਹਦੀ ਗੱਲ ਯੂਐਨਓ ਵਿੱਚ ਜੇ ਨਹੀਂ ਹੋ ਰਹੀ, ਇੰਟਰਨੈਸ਼ਨਲ ਪਲੇਟਫਾਰਮਾਂ ਤੇ ਨਹੀਂ ਹੋ ਰਹੀ, ਅਮਰੀਕਾ, ਕੈਨੇਡਾ, ਦੁਨੀਆ ਭਰ ਦੇ ਵਿੱਚ, ਮਤਲਬ ਸਿੱਖਾਂ ਦੇ ਵਿੱਚ ਕਿੱਡੀ ਵੱਡੀ ਇਸ ਗੱਲੋਂ ਆਪਾਂ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੱਛੇ ਜੇ ਜਦੋਂ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਜਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਵਰਲਡ ਸਿੱਖ ਆਰਗੇਨਾਈਜੇਸ਼ਨ ਬਣੀ, ਉਦੋਂ ਸਾਨੂੰ ਬਹੁਤ ਚੰਗਾ ਲੱਗਿਆ ਸੀ। ਪਰ ਅਜੇ ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਓਡਾ ਨਹੀਂ ਕਰ ਪਾ ਰਹੀਆਂ ਜਿੱਡਾ ਕਰਨ ਦਾ ਇਹਨਾਂ ਤੋਂ ਪੰਥ ਨੂੰ ਭਰੋਸਾ ਵਾ। ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਆਉਣ ਵਾਲੇ ਸਮੇਂ 'ਚ ਕਰਨ। ਪਰ ਜੇ ਕਿਤੇ ਅੱਜ ਵੀ ਦੇਖਿਆ ਜਾਵੇ ਤਾਂ ਇੱਥੇ ਸਿਆਸਤ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਆਪਦੇ ਤਰੀਕੇ ਨਾਲ ਗੱਲਾਂ ਕਰਨ ਲੱਗੀ ਹੋਈ ਆ। ਆ ਜਿਹੜੀਆਂ ਯਾਤਰਾਵਾਂ, ਮਾਰਚ, ਜਿਹੜੇ ਕਹਿੰਦੇ ਆ ਜੀ ਅਸੀਂ ਨਗਰ ਕੀਰਤਨ ਵਗੈਰਾ, ਜਲੂਸ ਵਗੈਰਾ, ਇਹ ਤਾਂ ਪਹਿਲਾਂ ਵੀ ਕੌਮ 'ਚ ਹੁੰਦੇ ਰਹੇ, ਗਾਹ ਵੀ ਹੋ ਜਾਣਗੇ। ਪਰ ਦੁਨੀਆ ਦੇ ਵਿੱਚ ਗੈਰ ਸਿੱਖਾਂ ਨੂੰ, ਦੂਜੇ ਮੁਲਕਾਂ, ਧਰਮਾਂ, ਕੌਮਾਂ ਦੇ ਲੋਕਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਕੀ ਹੈ? ਸਾਰੇ ਦੁਨੀਆ ਭਰ ਦੇ ਵਿੱਚ ਇੱਕ ਇਹੋ ਜਿਹਾ ਕਿਤਾਬਚਾ ਹੀ ਛਾਪ ਲੈਂਦੇ ਜਿਹੜੇ ਦੁਨੀਆ ਦੀ ਹਰ ਬੋਲੀ ਵਿੱਚ ਹੁੰਦਾ, ਤੇ ਸਾਰਿਆਂ ਦੀਆਂ ਅੰਬੈਸੀਆਂ ਨੇ ਦਿੱਲੀ 'ਚ ਸ਼੍ਰੋਮਣੀ ਕਮੇਟੀ ਵਾਲੇ ਜਾ ਕੇ ਦੇ ਕੇ ਆਉਂਦੇ ਕਿ ਆਹ ਸਾਡਾ ਜੀ ਇਤਿਹਾਸ, ਇਹਦਾ ਮਨਾ ਰਹੇ ਆ। ਹੋਰ ਨਹੀਂ ਤਾਂ ਸਾਰੀਆਂ ਅੰਬੈਸੀਆਂ ਦੇ ਜਿਹੜੇ ਰਾਜਦੂਤ ਵਗੈਰਾ ਨੇ ਉਹਨਾਂ ਨੂੰ ਦਰਬਾਰ ਸਾਹਿਬ 'ਚ ਬੁਲਾ ਕੇ, ਜਾਂ ਉੱਥੇ ਜਿਹੜਾ ਸੀਸਗੰਜ ਗੁਰਦੁਆਰਾ ਜਾਂ ਰਕਾਬਗੰਜ ਸਾਹਿਬ ਗੁਰਦੁਆਰਾ, ਉੱਥੇ ਬੁਲਾ ਕੇ ਕੋਈ ਪ੍ਰੋਗਰਾਮ ਕਰ ਲਓ, ਇੰਗਲਿਸ਼ ਵਿੱਚ ਦੱਸੋ ਉਹਨਾਂ ਨੂੰ ਕੁਝ ਇਹੋ ਜਿਹੀ ਗੱਲ ਲੀਕ, ਦੁਨੀਆ ਨੂੰ ਪਤਾ ਲੱਗੇ। ਪਰ ਆਪਾਂ ਕਹਿੰਦੇ ਆ ਜੀ, ਅਸੀਂ ਵੀ ਇਤਰਾਜ਼ ਕੀਤਾ ਜਿਹੜਾ ਉਹਨੇ ਸਰਤਾਜ ਨੇ ਬਾਬੇ ਧੁੰਮੇ ਹੁਣਾਂ ਦੀ ਹਾਜ਼ਰੀ 'ਚ ਗਾਇਆ ਹਿੰਦ ਦੀ ਚਾਦਰ, ਬੜਾ ਅਫਸੋਸ ਆ। ਔਰ ਇਹ ਹਮਲਾ, ਜਿਹੜਾ ਸਿੱਖ ਅੱਜ ਧਰਮ ਦੀ ਚਾਦਰ ਨੂੰ ਹਿੰਦ ਦੀ ਚਾਦਰ ਕਹਿ ਰਿਹਾ, ਉਹ ਦੁਸ਼ਮਣ ਦਾ ਏਜੰਟ ਹੈ। ਇਹ ਬੜੀ ਵੱਡੀ ਸਕੀਮ ਚੱਲ ਰਹੀ ਆ 300 ਸਾਲੇ ਵਾਂਗੂ। ਉਦੋਂ ਵੀ ਸਿੱਖਾਂ ਦਾ ਆਰਐਸਐਸ ਰਾਹੀਂ 150 ਕਰੋੜ ਰੁਪਈਆ ਜਿਹੜਾ ਸੀ ਕਹਿੰਦੇ ਜੀ ਮਿਲਿਆ, ਤੇ ਸਿੱਖੀ ਦਾ ਹਿੰਦੂਕਰਨ ਕਰਨ ਲਈ ਜਿਹੜਾ ਸਾਰਾ ਕੁਝ ਚੱਲਿਆ, ਬਾਅਦ 2001 ਤੱਕ ਆਪਾਂ ਲੜਦੇ ਰਹੇ। ਉਵੇਂ 300 ਸਾਲੇ ਵਾਂਗੂ ਹੁਣ ਇਸ ਸ਼ਤਾਬਦੀ ਮੌਕੇ ਪੂਰਾ ਗੜਬੜ ਚੱਲ ਰਹੀ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਕੋਈ ਵੱਡੇ ਤੌਰ ਤੇ ਸ਼ਹੀਦੀ ਪੁਰਬ ਜਿਹੜਾ ਉਹਨੂੰ ਮਨਾਇਆ ਜਾਵੇ। ਤੇ ਅਗਲੀ ਗੱਲ ਇਹ ਕਿ ਭਗਵੰਤ ਮਾਨ ਦੀ ਸਰਕਾਰ ਨੇ ਸੋਚ ਲਿਆ ਕਿ ਜੀ ਆਪਾਂ ਉੱਥੇ ਪ੍ਰੋਗਰਾਮ ਕਰਨਾ, ਚੰਗੀ ਗੱਲ ਆ ਪ੍ਰੋਗਰਾਮ ਕਰਨਾ, ਤਾਂ ਉਹ ਅਸੈਂਬਲੀ 'ਚ ਕਰ ਲਓ, ਕਿਤੇ ਹੋਰ ਕਰ ਲਓ। ਪਰ ਜਿਹੜਾ ਚੰਡੀਗੜ੍ਹ ਤੁਹਾਡਾ ਹੋਣਾ ਉਹ ਹੋਰ ਅਰਥ ਰੱਖਦਾ। ਅਨੰਦਪੁਰ ਸਾਹਿਬ ਤੁਸੀਂ ਜਦੋਂ ਸਰਕਾਰ ਜਾਵੋ, ਉੱਥੇ VIP, ਉੱਥੇ ਸ਼ਰਧਾਲੂ ਜਿਹੜੀ ਸੰਗਤ ਆ, ਉਹਨੂੰ ਤੁਹਾਡੇ ਪੁਲਿਸੀਏ ਕਹਿਣਗੇ ਹਟ ਪਾਸੇ, ਆਹ ਹੋ ਗਿਆ, ਉਹ ਹੋ ਗਿਆ। ਇਹ ਸਾਰੇ ਕਾਸੇ ਤੋਂ ਬਚਾਓ ਸੰਗਤ ਨੂੰ। ਤੁਹਾਡਾ ਮਨਜ਼ੂਰ ਆ ਜੀ, ਤੁਸੀਂ ਬਹੁਤ ਸ਼ਰਧਾਵਾਨ ਹੋ, ਤੁਸੀਂ
ਰੋਪੜ ਕਰ ਲਓ, ਕਿਤੇ ਹੋਰ ਕਰ ਲਓ, ਪਰ ਆਨੰਦਪੁਰ ਸਾਹਿਬ ਜਿੱਥੇ ਉਹਨਾਂ ਦਿਨਾਂ ਦੇ ਵਿੱਚ ਸੰਗਤ ਨੇ ਆਉਣਾ, ਇਹ 300 ਸਾਲੇ ਮੌਕੇ ਵੀ ਸਾਰੇ ਭਾਰਤ ਦੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਸੱਦ ਕੇ ਉਹਨਾਂ ਨੂੰ ਸਰੋਪੇ ਦੇ ਕੇ ਜਿਹੜੀ ਪਿਰਤ ਪਾਈ ਸੀ ਬਾਦਲਕਿਆਂ ਨੇ, ਉਹ ਚੀਜ਼ ਗਲਤ ਸੀ। ਤੇ ਅੱਜ ਵੀ ਆਹ ਵੀ ਗਲਤ ਆ ਭਗਵੰਤ ਮਾਨ। ਉਹ ਸਾਰੇ ਬੰਦੇ ਬਾਅਦ ਸਾਡੇ ਉਲਟ ਭੁਗਤੇ ਜਿਨ੍ਹਾਂ ਨੂੰ 300 ਸਾਲੇ ਮੌਕੇ ਲਿਆ ਕੇ ਇੱਥੇ ਬਿਠਾਇਆ ਸੀ। ਭਗਵੰਤ ਮਾਨ ਦੀ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੀਦੀ ਹੈ ਕਿ ਭਾਈ ਤੂੰ ਰੁਕ। ਪਰ ਕਿੱਥੇ ਪੰਪ ਦੇਣ ਵਾਲੇ ਕਿੱਥੇ ਛੱਡਦੇ ਆ। ਬਾਦਲਕਿਆਂ ਨੂੰ ਵੀ ਕਹਿਣ ਵਾਲੇ ਸੀ ਚੱਕ ਦੇ ਫੱਟੇ ਸਤਿੰਦਰ ਸਰਤਾਜ ਨੂੰ ਤੇ ਦਲਜੀਤ ਨੂੰ। ਹਾਲਾਂਕਿ ਦਲਜੀਤ ਨੇ ਉਸ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਤੇ ਜਿਹੜਾ 1984 ਦੇ ਕਤਲੇਆਮ ਦੇ ਵਿੱਚ ਉਹਦਾ ਇੱਕ ਰੋਲ ਆ, ਔਰ ਉਹ ਸਾਰੀ ਗੱਲ ਸਭ ਨੂੰ ਪਤਾ। ਤੇ ਉਹਨੂੰ ਵੀ ਪੰਪ ਮਾਰੀ ਜਾਂਦੇ ਆ ਚੱਕ ਦੇ, ਉਵੇਂ ਭਗਵੰਤ ਮਾਨ ਨੂੰ ਪੰਪ ਮਾਰੀ ਜਾਂਦੇ ਆ। ਸੋ ਸਾਡੀ ਕੌਮ ਨੂੰ ਇਹ ਜਿਹੜੀ ਬਿਮਾਰੀ ਪੈ ਰਹੀ ਆ ਵੀ ਮੈਨੂੰ ਕੀ, ਮੈਂ ਕੀ ਲੈਣਾ, ਇਹ ਚੋਂ ਨਿਕਲਣਾ ਪਊ। ਸਾਨੂੰ ਉਹਨਾਂ ਸਿੱਖਾਂ ਦੀ ਲੋੜ ਆ ਜਿਹੜੇ ਕਹਿਣ ਕਿ ਪੂਰੀ ਕੌਮ, ਮੈਂ ਪੂਰੀ ਕੌਮ ਵੱਲੋਂ ਬੋਲਣਾ, ਮੇਰੀ ਜ਼ਿੰਮੇਵਾਰੀ ਬਣਦੀ ਹੈ। ਇਹ ਗੱਲਾਂ ਨਹੀਂ ਅਰਥ ਰੱਖਦੀਆਂ ਕਿ ਜੀ ਮੈਂ ਬੋਹਾ ਜੇ ਆ। ਅਰਥ ਇੱਕੋ ਗੱਲ ਰੱਖਦੀ ਆ ਕਿ ਆਪਾਂ ਸਿੱਖ ਹਾਂ ਤੇ ਸਿੱਖ ਹੋਣ ਦਾ ਫਰਜ਼ ਨਿਭਾਉਣਾ। ਸ਼ਹੀਦ ਸਤਵੰਤ ਸਿੰਘ ਤੇ ਸ਼ਹੀਦ ਬੇਅੰਤ ਸਿੰਘ ਨੂੰ ਕਿਸੇ ਨੇ ਕਾਰਡ ਪਾ ਕੇ ਨਹੀਂ ਸੀ ਕਿਹਾ ਵੀ ਆਹ ਕੰਮ ਕਰ ਦਿਓ, ਉਹਨਾਂ ਨੇ ਸਿੱਖ ਹੋਣ ਦਾ ਫਰਜ਼ ਨਿਭਾਇਆ। ਆਓ ਆਪਾਂ ਵੀ ਸਿੱਖ ਹੋਣ ਦਾ ਫਰਜ਼ ਨਿਭਾਇਆ ਕਰੀਏ, ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਕਰੀਏ। ਇੱਥੇ ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।